ਦੀਆਂ ਦੋ ਲੋਕੇਸ਼ਨਸ ਨੇ, ਟਰਲਕ ਤੇ ਸਟਾਕਟਨ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਹਾਈ ਕੁਆਲਿਟੀ ਓਰੀਜਨਲ ਜਿਹੜੇ ਪਾਰਟਸ ਆ ਉਹ ਤੇ ਆਫਟਰ ਮਾਰਕੀਟ ਪਾਰਟਸ ਜਿਹੜੇ ਉਹ ਲੈ ਸਕਦੇ ਹੋ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ। ਹੋਰ ਜਾਣਕਾਰੀ ਲਈ ਤੁਸੀਂ ਟਰਲਕ ਵਾਲੀ ਲੋਕੇਸ਼ਨ ਤੇ ਕਾਲ ਕਰੋ 2096687183 ਤੇ ਸਟਾਕਟਨ ਦੇ ਲਈ ਕਾਲ ਕਰੋ 2094102222। ਈਸ਼ੂ ਟਰੱਕ ਟ੍ਰੇਲਰ ਪਾਰਟਸ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਹਰਜੋਤ ਸਿੰਘ ਜੀ। ਜੀ ਸੋ ਆਪਾਂ ਕੁਝ ਖਬਰਾਂ ਸਾਂਝੀਆਂ ਕਰਾਂਗੇ, ਫਿਰ ਆਪਾਂ ਜੋ ਓਕਲੈਂਡ 'ਚ ਸਟ੍ਰਾਈਕ ਹੋਈ ਆ ਜਿਨ੍ਹਾਂ ਦੇ ਉੱਤੇ ਲਾਸੂਟ ਵੀ ਕੀਤਾ ਗਿਆ ਉਹ ਵੀ ਡਿਸਕਸ ਕਰਾਂਗੇ। ਸੋ ਰਮਨ ਜੀ, ਅਪੀਲ ਕੋਰਟ ਨੇ ਇੱਕ ਰਿਵਿਊ ਕਰਨਾ HOS ਦਾ ਜੋ ਸ਼ਾਰਟ ਹਾਲ ਡਰਾਈਵਰ ਬ੍ਰੇਕ ਰਿਕੁਆਇਰਮੈਂਟ ਸੀ ਉਹਨੂੰ ਰਿਵਿਊ ਕਰਨ ਤੋਂ ਨਾ ਕਰ ਦਿੱਤੀ ਆ। ਜੀ ਬਿਲਕੁਲ, ਇਹ ਕੇਸ ਫਾਈਲ ਹੋਇਆ ਸੀਗਾ ਜਦੋਂ ਆਵਰਸ ਆਫ ਸਰਵਿਸ ਚੇਂਜਸ ਆਈਆਂ ਸੀ। ਕੋਵਿਡ ਪ੍ਰੀ ਕੋਵਿਡ ਸੀਗਾ ਤੇ ਕੋਵਿਡ ਦੇ ਵਿੱਚ ਜਿਹੜਾ ਇਹ ਲਾਗੂ ਹੋਈਆਂ ਸੀਗੀਆਂ ਜਦੋਂ 2020 ਸ਼ੁਰੂ ਹੋਇਆ। ਤੇ ਜਿਹੜੀਆਂ 4 ਮੇਨ ਜਿਹੜੀਆਂ ਚੇਂਜਸ ਆਈਆਂ ਸੀਗੀਆਂ ਉਹਨਾਂ ਦੇ ਉੱਤੇ ਜਿਹੜੀਆਂ ਇਹ ਟੀਮਸਟਰ ਯੂਨੀਅਨ ਤੇ 3 ਨਾਨ ਪ੍ਰੋਫਿਟਸ ਜਿਹੜੀਆਂ ਹੈਗੀਆਂ ਉਹਨਾਂ ਨੇ ਕੇਸ ਕੀਤਾ ਸੀਗਾ, ਜਿਹਦੇ ਮੈਂ ਦੱਸਦਿਆਂ ਇਹਨਾਂ ਦੇ ਵਿੱਚ ਜਿਹੜੇ ਸੀਗੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰਸ, advocates for highway and auto safety, citizen for reliable and safe highways ਤੇ parents against tired truckers। ਇਹ 4 ਜਿਹੜੇ ਸੀ, ਇੱਕ ਟੀਮਸਟਰ ਸੀ ਤੇ 3 ਨਾਨ ਪ੍ਰੋਫਿਟ ਸੀ। ਇਹਨਾਂ ਨੇ ਲਾਸੂਟ ਕੀਤਾ ਸੀਗਾ ਕਿ ਜਿਹੜੀਆਂ 2 ਸਪੈਸੀਫਿਕਲੀ ਚੀਜ਼ਾਂ ਹੈਗੀਆਂ, ਜਿਹੜੇ 2 ਚੇਂਜਸ ਹੈਗੀਆਂ ਉਹਨਾਂ ਨੂੰ ਬਦਲਿਆ ਜਾਵੇ। ਇੱਕ ਜਿਹੜੀ 30 ਮਿੰਟ ਦੀ ਬ੍ਰੇਕ ਹੈਗੀ ਸੀਗੀ ਕਿ ਜਿਹੜੀ ਪਹਿਲਾਂ ਹੁੰਦੀ ਸੀਗੀ ਕਿ ਤੁਸੀਂ 8 ਘੰਟੇ ਬਾਅਦ ਆਫ ਡਿਊਟੀ ਬ੍ਰੇਕ ਲੈਣੀ ਹੈਗੀ ਆ, ਉਹ ਤੁਸੀਂ ਹੁਣ ਜਦੋਂ ਡਰਾਈਵਰ ਦੀ ਮਰਜ਼ੀ ਆ ਉਦੋਂ ਔਨ ਡਿਊਟੀ ਨਾਟ ਡਰਾਈਵਿੰਗ ਜਾਂ ਰਾਦਰ ਦੈਨ ਆਫ ਡਿਊਟੀ ਲੈ ਸਕਦਾ ਹੈਗਾ। ਸੋ ਉਹ ਇੱਕ ਬੜਾ ਵੱਡਾ ਚੈਲੰਜ ਹੁੰਦਾ ਸੀਗਾ 8 ਘੰਟੇ ਦੇ ਬਾਅਦ ਅੱਧੇ ਘੰਟੇ ਦੀ ਆਫ ਡਿਊਟੀ ਪਾਉਣੀ। ਤੇ ਹੁਣ ਇਹ ਆ ਕਿ ਤੁਸੀਂ ਔਨ ਡਿਊਟੀ ਨਾਟ ਡਰਾਈਵਿੰਗ ਦੇ ਵਿੱਚ ਉਹ ਆਪਣੀ 30 ਮਿੰਟ ਬ੍ਰੇਕ ਜਦੋਂ ਤੁਹਾਡਾ ਦਿਲ ਕਰਦਾ ਉਹਨੂੰ ਤੁਸੀਂ ਠੀਕ ਕਰ ਸਕਦੇ, ਉਹਨੂੰ ਲੈ ਸਕਦੇ ਹੈਗੇ ਆ। ਤੇ ਉਸ ਤੋਂ ਬਾਅਦ ਜਿਹੜੀ ਸੈਕਿੰਡ ਚੀਜ਼ ਤੇ ਇਹਨਾਂ ਨੇ ਜਿਹੜਾ ਇਤਰਾਜ਼ ਜਤਾਇਆ ਸੀਗਾ ਉਹ ਸੀਗਾ ਕਿ ਜਿਹੜੀ 100 ਏਅਰ ਮਾਈਲ ਰੇਡੀਅਸ ਨੂੰ ਵਧਾ ਕੇ 150 ਏਅਰ ਮਾਈਲ ਰੇਡੀਅਸ ਕਰਤਾ ਸੀਗਾ, ਜਿੱਥੇ ਕਿ 12 ਘੰਟੇ ਦੀ ਸ਼ਿਫਟ ਵਧਾ ਕੇ 14 ਘੰਟੇ ਕਰਤਾ ਸੀ। ਸੋ ਆਬਵੀਅਸਲੀ ਟੀਮਸਟਰ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਸੀ ਕਿ ਲੋਕ ਜਿਹੜੇ ਸਾਡੇ ਵਰਕਰਸ ਹੈਗੇ ਆ ਉਹਨਾਂ ਦੀ ਸੇਫਟੀ ਤੇ ਉਹਨਾਂ ਦੀ ਹੈਲਥ ਦੇ ਉੱਤੇ ਇਸ਼ੂ ਹੈਗਾ। ਤੇ ਜਿਹੜੀ FMCSA ਹੈਗੀ ਆ ਉਹਨਾਂ ਨੇ ਸਫੀਸ਼ੀਐਂਟਲੀ ਇਹਨੂੰ ਐਕਸਪਲੇਨ ਨਹੀਂ ਕੀਤਾ ਹੈਗਾ, ਇਹਨੂੰ ਸਹੀ ਤਰ੍ਹਾਂ ਕੀਤਾ ਨਹੀਂ ਹੈਗਾ। ਸੋ ਇਸ ਦੇ ਉੱਤੇ ਕੋਰਟ ਨੇ ਇਹਨੂੰ ਸੁਣ ਤੋਂ ਨਾ ਕਰਤੀ ਜਾਂ ਇਹਨੂੰ ਰਿਵਿਊ ਕਰਨ ਤੋਂ ਨਾ ਕਰਤੀ ਅਪੀਲ ਕੋਰਟ ਨੇ। ਸੋ ਜਿਹੜੀ US ਅਪੀਲ ਕੋਰਟ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਦੀ ਉਹਨਾਂ ਨੇ ਇਸ ਤੇ ਨਾ ਕੀਤੀ ਹੈ। ਸੋ ਹੁਣ ਸਿੰਪਲੀ ਜਿਹੜਾ ਇਹ ਚੀਜ਼ ਹੈਗੀ ਆ ਉਹਨੇ ਕੋਰਟ ਨੇ ਇਹ ਕਿਹਾ ਹੈਗਾ ਕਿ FMCSA ਨੇ ਸਫੀਸ਼ੀਐਂਟ ਜਿਹੜਾ ਉਹਦੇ ਬਾਰੇ ਦੀ ਗੱਲ ਕੀਤੀ ਹੈ ਜਾਂ ਸਫੀਸ਼ੀਐਂਟਲੀ ਉਹਦੇ ਬਾਰੇ ਸਾਰਾ ਕੁਛ ਕੀਤਾ ਹੈ, ਦੱਸਿਆ ਆ। ਸੋ ਉਸ ਤੋਂ ਪਹਿਲਾਂ ਇਹ ਚੇਂਜਸ ਹੋਣ ਤੋਂ ਪਹਿਲਾਂ ਉਹਨਾਂ ਨੇ ਸਫੀਸ਼ੀਐਂਟਲੀ ਇਹਨੂੰ ਸਾਰਾ ਜਿਹੜਾ ਮਤਲਬ ਕਿ ਇਹਦੇ ਉੱਤੇ ਸਾਰਾ ਕੰਮ ਕੀਤਾ ਹੈ। ਸੋ ਇਸ ਕਰਕੇ ਇਹਦੇ ਬਾਰੇ ਦੇ ਵਿੱਚ ਗੱਲ ਜਾਰੀ ਨਹੀਂ ਕੀਤੀ ਜਾ ਸਕਦੀ। ਇਹ ਲੱਗਦਾ ਸੀਗਾ 2020 ਜਾਂ 21 ਦੇ ਵਿੱਚ ਲੱਗਦਾ ਸੀਗਾ ਕਿ ਸ਼ਾਇਦ ਇਹ 4 ਦੇ 4 ਹੀ ਜਿਹੜੇ ਰੋਲ ਬੈਕ ਹੋ ਜਾਣ, ਸ਼ਾਇਦ ਹੋ ਸਕਦਾ 4 ਦੀ 4 ਚੇਂਜਸ ਜਿਹੜੀਆਂ ਇਹ ਰਿਵਰਸ ਕਰ ਦਿੱਤੀਆਂ ਜਾਣ। ਪਰ ਹੁਣ ਲੱਗ ਰਿਹਾ ਕਿ ਜਿਹੜੀ ਪਹਿਲੇ ਹੀ ਉਹਨਾਂ ਦੀ ਜਿਹੜੀ ਕੋਰਟ ਕੇਸ ਹੈਗਾ ਉਹਦੇ ਵਿੱਚ ਉਹਨੂੰ ਹਾਰ ਮਿਲੀ ਆ। ਸੋ ਲੱਗਦਾ ਨਹੀਂ ਕਿ ਇਹ ਜਿਹੜੀਆਂ ਚੇਂਜਸ ਆ ਹੁਣ ਰੋਲ ਬੈਕ ਹੋ ਸਕਦੀ ਹੈ ਛੇਤੀ। ਜੀ ਬਿਲਕੁਲ ਬਿਲਕੁਲ। ਸੋ ਇਹ ਤਾਂ ਚਲੋ ਕੇਸ ਜਿਹੜੇ ਨਾਲ ਦੇ ਨਾਲ ਚੱਲ ਰਹੇ ਆ। ਸੋ ਕੇਸ ਇੱਦਾਂ ਹੀ ਚੱਲਦੇ ਰਹਿੰਦੇ। AB5 ਦੇ ਵੀ ਇੱਦਾਂ ਹੀ ਚੱਲੇ ਸੀਗੇ ਤੇ ਹੁਣ ਦੇਖੋ ਅੱਗੇ ਉਸ ਦਾ ਕੀ ਬਣਦਾ, ਉਹ ਆਖਰੀ ਗੱਲ ਆ। ਉੱਦਾਂ ਰਮਨ ਜੀ ਕੀ ਮਾਰਕੀਟ ਦੀ ਕੀ ਸਥਿਤੀ ਚੱਲ ਰਹੀ ਹੈ ਇਸ ਟਾਈਮ? ਲੋਡ ਦੇ ਰੇਟ, ਸਪੌਟ ਰੇਟਸ ਕਿੱਧਰ ਨੂੰ ਚੱਲ ਰਹੇ ਆ? ਦੇਖੋ ਮਾਰਕੀਟ ਦੀ ਸਟੇਟ ਤਾਂ ਜਿਹੜੀ ਇਸ ਵੇਲੇ ਨਾਜ਼ੁਕ ਹੈਗੀ ਆ। ਜੇ ਆਪਾਂ ਕਹੀਏ ਗੱਲ ਕਰੀਏ ਇਸ ਵੇਲੇ ਪ੍ਰੋਡਕਸ਼ਨ ਹੈਗੀ ਆ ਕਿ ਆਉਣ ਵਾਲਾ ਸਮਾਂ ਜਿਹੜਾ ਆ ਹੋਰ ਜਿਹੜਾ ਆ ਉਹ ਥੱਲੇ ਨੂੰ ਜਾ ਸਕਦਾ ਹੈਗਾ। ਜਿਹੜੇ ਇਸ ਵੇਲੇ ਜਿਹੜੇ ਸਪੌਟ ਰੇਟਸ ਹੈਗੇ ਆ ਉਹ ਤਾਂ ਓਬਵੀਅਸਲੀ ਸਲੋ ਚੱਲ ਰਹੇ ਹੈਗੇ ਆ, ਲੋਅ ਚੱਲ ਰਹੇ ਹੈਗੇ ਆ। 4 ਜੁਲਾਈ ਤੋਂ ਬਾਅਦ ਥੋੜਾ ਮੱਠਾਪਨ ਆਉਂਦਾ ਹੁੰਦਾ ਆ ਮਾਰਕੀਟ ਦੇ ਵਿੱਚ। ਸੋ ਯੂਜੂਅਲ ਹੈਗਾ ਪਰ ਇੰਨਾ ਜ਼ਿਆਦਾ ਨਹੀਂ ਆਉਂਦਾ ਹੈਗਾ ਜਿਸ ਤਰ੍ਹਾਂ ਕਿ ਆ ਰਿਹਾ ਹੈਗਾ। ਇਸ ਵੇਲੇ ਕ੍ਰਿਟੀਕਲ ਹੈਗਾ ਕਿ ਜਿਹੜੇ ਸਪੌਟ ਰੇਟ ਦੀ ਥਾਂ ਤੇ ਜਿਹੜੇ ਕਾਂਟਰੈਕਟਡ ਰੇਟ ਹੈਗਾ ਆ ਉਹ ਵੀ ਇਸ ਵੇਲੇ ਲੱਗ ਰਿਹਾ ਕਿ ਉਹ ਨਰਮ ਹੁੰਦਾ ਦਿਖ ਰਿਹਾ ਹੈਗਾ, ਕਿਉਂਕਿ ਜਿਹੜੇ ਨਵੇਂ ਕਾਂਟਰੈਕਟ ਜਾ ਰਹੇ ਜਾਂ ਕੁਛ ਅੱਗੇ ਆਉਣ ਵਾਲੇ ਟਾਈਮ 'ਚ ਆ ਰਹੇ ਆ।
ਸੋ ਉਹਦੇ ਵਿੱਚ ਇਹ ਜਿਹੜੀ ਚੀਜ਼ ਆ ਉੱਤੇ ਕੰਟਰੈਕਟ ਰੇਟ ਦੇ ਉੱਤੇ ਵੀ ਫਰਕ ਪੈਣ ਦੇ ਜਿਹੜੇ ਚਾਂਸਸ ਕਲੀਅਰਲੀ ਦਿਖ ਰਹੇ ਹੈਗੇ ਆ। ਸੋ ਪ੍ਰੋਡਿਕਸ਼ਨ ਇਹੀ ਹੈਗੀ ਆ ਜਿਹੜੇ ਮਾਹਿਰ ਹੈਗੇ ਉਹਨਾਂ ਦੀ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਕੰਟਰੈਕਟ ਰੇਟ ਹੈਗਾ ਉਹਦੇ ਰੇਟਸ ਵੀ ਜਿਹੜੇ ਆ ਉਹ ਨਰਮ ਹੋਣਗੇ। ਸੋ ਇਹ ਜਿਹੜੀ ਸਥਿਤੀ ਹੈਗੀ ਆ ਥੋੜ੍ਹੇ ਜਿਹੜੀ ਸਿਚੁਏਸ਼ਨ ਹੈਗੀ ਆ। ਔਰ ਦੂਜੇ ਬੰਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਜਿਹੜੇ ਫਿਊਲ ਦੇ ਰੇਟਸ ਹੈਗੇ ਆ ਉਹ ਸ਼ਾਇਦ ਜ਼ਿਆਦਾ ਦੇਰ ਤੱਕ ਇੱਥੇ ਨਾ ਰਹਿ ਸਕਣ ਜਿੱਥੇ ਹੈਗੇ ਆ, ਇਹ ਫਿਰ ਉੱਪਰ ਦੀ ਵੱਲ ਨੂੰ ਜਾਣਗੇ, ਕਿਉਂਕਿ ਜਿਹੜੀਆਂ ਇਸ ਵੇਲੇ ਆਪਣੀਆਂ ਰਿਫਾਈਨਰੀਜ਼ ਹੈਗੀਆਂ ਉਹ ਪੂਰੀ ਫੁੱਲ ਕਪੈਸਿਟੀ 'ਤੇ ਚੱਲ ਰਹੀਆਂ ਹੈਗੀਆਂ। ਸੋ ਕਿਸੇ ਟਾਈਮ ਵੀ ਕਿਸੇ 'ਚ ਮਾੜਾ ਮੋਟਾ ਉੱਤੇ ਥੱਲੇ ਹੁੰਦਾ ਤਾਂ ਉਹਦੀ ਪ੍ਰੋਬਲਮ ਆਉਂਦੀ ਆ। ਉੱਧਰਲੀ ਸਾਈਡ ਦੇ ਰਸ਼ੀਆ ਨੇ ਵੀ ਆਪਣੇ ਜਿਹੜੇ ਨਵੇਂ ਤਰੀਕੇ ਦੇ ਨਾਲ ਨਵੇਂ ਜਿਹੜੇ ਫਿਊਲ ਵਗੈਰਾ ਦੇ ਬਾਇਰਸ ਹੈਗੇ ਆ ਉਹ ਲੱਭਣੇ ਸ਼ੁਰੂ ਕੀਤੇ ਆ, ਲੱਭ ਗਏ ਆ। ਸੋ ਉਹਦੇ ਕਰਕੇ ਵੀ ਜਿਹੜੀ ਮਾਰਕੀਟ ਆ ਥੋੜ੍ਹੀ ਜਿਹੀ ਅਨਸਟੇਬਲ ਹੋ ਸਕਦੀ ਆ। ਸੋ ਫਿਊਲ ਦੇ ਰੇਟਸ ਵੀ ਵਧਣ ਦੇ ਚਾਂਸ ਦਿਖ ਰਹੇ ਆ। ਤੇ ਪਰ ਇਸ ਵੇਲੇ ਜਿਹੜੀ ਸਪਾਟ ਮਾਰਕੀਟ ਹੈਗੀ ਉਹ ਆਬਵੀਅਸਲੀ ਜਿੱਦਾਂ ਪਹਿਲਾਂ ਚੱਲ ਰਹੀ ਸੀ ਉੱਦਾਂ ਹੀ ਚੱਲ ਰਹੀ ਹੈ। ਤੇ ਜਿਹੜੀ ਕੰਟਰੈਕਟਡ ਫਰੇਟ ਹੈਗਾ ਉਹਦੇ ਵਿੱਚ ਵੀ ਜਿਹੜਾ ਆ ਥੋੜਾ ਜਿਹਾ ਨਰਮ ਹੋਣ ਦੇ ਜਿਹੜੇ ਚਾਂਸਸ ਲੱਗ ਰਹੇ ਆ। ਜੀ ਅਗਲੀ ਖਬਰ ਵਿੱਚ ਲਈ ਆਪਣੇ ਵੀ ਪੰਜਾਬੀਆਂ ਦੇ ਬਹੁਤ ਸਾਰਿਆਂ ਦੇ ਟਰੱਕਿੰਗ ਯਾਰਡ ਆ, ਕਾਫੀ ਟਰੱਕ ਖੜੇ ਹੁੰਦੇ ਆ, ਸ਼ਾਪਸ ਹੈਗੀਆਂ ਟਰੱਕ ਰਿਪੇਅਰ ਸ਼ਾਪਸ। ਅਲਾਮੀਡਾ ਦੇ ਵਿੱਚ ਇੱਕ ਟਰੱਕਿੰਗ ਕੰਪਨੀ ਆ, ਉਹਨੂੰ $1.36 ਮਿਲੀਅਨ ਦਾ ਫਾਈਨ ਹੋਇਆ ਇਲੀਗਲੀ ਡੰਪਿੰਗ ਵੇਸਟ। ਕਹਿੰਦੇ ਭਈ ਉਹ ਕਮਰਸ਼ੀਅਲ ਕੈਮੀਕਲ ਪ੍ਰੋਡਕਟ, ਪੇਂਟ ਮਟੀਰੀਅਲ, ਇਲੈਕਟ੍ਰੋਨਿਕ ਡਿਵਾਈਸਸ, ਬੈਟਰੀਜ਼, ਇਹ ਸਾਰਾ ਕੁਝ ਇਲੀਗਲੀ ਡੰਪ ਕਰਦੇ ਸੀ। ਅਲਾਮੀਡਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੈਂਸੀ ਓਮੈਲੀ ਨੇ ਅਨਾਉਂਸ ਕੀਤਾ ਭਈ ਹੈਜ਼ਰਡਸ ਵੇਸਟ ਕੰਪਲਾਈਨ ਦਾ ਕੋਈ ਪ੍ਰੋਸੀਜਰ ਨਹੀਂ ਸੀ ਇਹਨਾਂ ਦੇ ਕੋਲ। ਸੋ ਕੰਪਨੀ ਦਾ ਨਾਮ ਓਲਡ ਡੋਮੀਨੀਅਨ ਕਰਕੇ ਆ। ਇਸ ਦੀ ਕਈ ਚਿਰਾਂ ਤੋਂ ਇਨਵੈਸਟੀਗੇਸ਼ਨ ਚੱਲਦੀ ਸੀ ਤੇ ਇਸ ਦੇ ਵਿੱਚ ਕਿਉਂਕਿ ਸਟੇਟ ਆਫ ਕੈਲੀਫੋਰਨੀਆ ਬਹੁਤ ਸਾਰੇ ਡਿਸਟ੍ਰਿਕਟ ਅਟਾਰਨੀ ਵੱਖ-ਵੱਖ ਸ਼ਹਿਰਾਂ ਦੇ ਤੇ ਇਨਵੋਲਵ ਹੋਏ ਤੇ ਹੁਣ ਉਹਨਾਂ ਨੂੰ ਜਿਹੜੀ ਆ ਇੰਨਾ ਫਾਈਨ ਹੋਇਆ ਹੈਗਾ। ਸੋ ਇਹ ਵੀ ਰਮਨ ਜੀ ਇੱਕ ਵਾਰ, ਕਿਉਂਕਿ ਆਪਣੇ ਕਈ ਵਾਰੀ ਪੰਜਾਬੀ ਘੱਟ ਧਿਆਨ ਰੱਖਦੇ ਹੈਗੇ ਵੀ ਕਿਸ ਤਰ੍ਹਾਂ ਤੁਸੀਂ ਡਿਸਪੋਜ਼ ਕਰਨਾ ਹੈਗਾ, ਕਈ ਵਾਰ ਉੱਥੇ ਹੀ ਸਿੱਟ ਦਿੰਦੇ ਆ ਤੇ ਇਹ ਇੱਕ ਵੱਡਾ ਲੈਸਨ ਆ। ਜੀ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜੇ ਤੁਸੀਂ ਕੋਈ ਵੀ ਐਸਾ ਮਟੀਰੀਅਲ ਜਿਹੜਾ ਡਿਸਪੋਜ਼ ਕਰ ਰਹੇ ਹੈਗੇ ਜਿਹੜਾ ਕਿ ਲੀਗਲੀ ਨਹੀਂ ਕਰ ਸਕਦੇ ਹੈਗੇ ਤੇ ਉਹਦੇ ਲਈ ਤੁਹਾਨੂੰ ਜਿਹੜਾ ਹੈ ਬਹੁਤ ਧਿਆਨ ਰੱਖਣ ਦੀ ਲੋੜ ਹੈਗੀ ਹੈ। ਮੈਨੂੰ ਇੱਕ ਛੋਟਾ ਜਿਹਾ ਇੰਸੀਡੈਂਟ ਯਾਦ ਆ, ਸਾਡੇ ਕਿਸੇ ਰਿਲੇਟਿਵ ਨੇ ਉਹ ਆਪਣਾ ਤੇਲ ਬਦਲਿਆ, ਤੇਲ ਬਦਲ ਕੇ ਘਰੇ ਹੀ ਤੇਲ ਬਦਲ ਕੇ ਤੇ ਨਾਲ ਹੀ ਸਟਰੀਟ ਦੇ ਉੱਤੇ ਦਰਖਤ ਦੇ ਕੰਢੇ ਤੇ ਪਾ ਦਿੱਤਾ। ਉਹ ਦਰਖਤ ਮਰ ਗਿਆ। ਪੂਰਾ ਖਰਚਾ ਪਾ ਕੇ ਉਹ ਦਰਖਤ ਲਵਾਇਆ ਦੁਬਾਰਾ ਉੱਥੇ। ਸੋ ਮੈਂ ਉਹ ਚੀਜ਼ ਹਮੇਸ਼ਾ ਯਾਦ ਆ ਜਾਂਦਾ ਵੀ ਇਹ ਚੀਜ਼ ਜਿਹੜੀ ਆ ਇਹ ਕਿਤੇ ਨਾ ਕਿਤੇ ਜਿਹੜੀ ਏਦਾਂ ਦੀ ਡਿਸਪੋਜ਼ ਆਫ ਆਪਾਂ ਕਰਨਾ ਉਹ ਗਲਤ ਹੈਗਾ। ਦੇਖੋ ਇਹੋ ਹੀ ਚੀਜ਼ਾਂ ਜਿਹੜੀਆਂ ਡਿਸਪੋਜ਼ ਆਫ ਏਦਾਂ ਹੁੰਦੀਆਂ ਆ ਉਹ ਸਾਡੇ ਵਾਟਰਵੇਜ਼ 'ਚ ਜਾਂਦੀਆਂ ਥੱਲੇ ਤੇ ਵਾਟਰਵੇਜ਼ 'ਚ ਜਾ ਕੇ ਸਾਡਾ ਜਿਹੜਾ ਪਾਣੀ ਆ ਉਹ ਗੰਧਲਾ ਹੁੰਦਾ। ਅਸੀਂ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਬਹੁਤ ਜ਼ੋਰ ਸ਼ੋਰ ਨਾਲ ਕਹਿੰਦੇ ਵੀ ਸਾਡਾ ਪਾਣੀ ਗੰਧਲਾ ਹੋ ਰਿਹਾ। ਇੱਥੇ ਵੀ ਉਸ ਚੀਜ਼ ਤੇ ਹਾਲਾਂਕਿ ਇੱਥੇ ਬਹੁਤ ਜ਼ਿਆਦਾ ਕੰਟਰੋਲ ਹੈਗਾ ਆ। ਨਹੀਂ, ਆਮ ਲੋਕੀ ਇਸ ਚੀਜ਼ ਨੂੰ ਸਮਝਦੇ ਆ ਕਿ ਨਹੀਂ ਇਹ ਚੀਜ਼ ਨਹੀਂ ਕਰਨੀ ਚਾਹੀਦੀ, ਪਰ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਰਦੇ ਆ ਜਾਂ ਸਮਝ ਕੇ ਕਰਦੇ ਆ। ਪਰ ਜੋ ਵੀ ਹੈਗਾ ਉਹ ਬਹੁਤ ਮਾੜੀ ਗੱਲ ਹੈਗੀ ਆ। ਤੇ ਦੂਸਰੀ ਗੱਲ ਹੈ ਜੀ ਆਪਣਾ ਜਿਹੜਾ ਆਹ ਮਹੀਨਾ ਹੈਗਾ ਆ ਇਹ ਹੈਵੀ ਵਹੀਕਲ ਯੂਜ਼ ਟੈਕਸ ਜਿਹੜਾ HVUT ਹੈਗਾ ਆ ਉਹ ਭਰਨ ਦਾ ਸਮਾਂ ਹੈਗਾ ਆ। ਸੋ 31 ਅਗਸਤ ਡੈਡਲਾਈਨ ਹੈਗੀ ਆ। ਸੋ ਤੁਹਾਡਾ ਜਿਹੜਾ ਜਿੱਦਾਂ ਆਪਾਂ ਕੀ ਅਮਰੀਕਾ ਜਿਹੜਾ ਟੈਕਸ ਭਰਦਾ ਅਪ੍ਰੈਲ ਦੇ ਵਿੱਚ, ਇੱਦਾਂ ਹੀ ਜਿਹੜੇ ਹੈਵੀ ਵਹੀਕਲ ਹੈਗੇ ਆ ਉਹਨਾਂ ਦੇ ਕਮਰਸ਼ੀਅਲ ਮੋਟਰ ਵਹੀਕਲ ਆ ਉਹਨਾਂ ਦਾ ਅਗਸਤ 31 ਦੀ ਡੈਡਲਾਈਨ ਹੈਗੀ ਆ ਹੈਵੀ ਵਹੀਕਲ ਯੂਜ਼ ਟੈਕਸ ਭਰਨ ਦੀ। ਸੋ ਸਾਰੇ ਜਣੇ ਚੇਤੇ ਰੱਖਿਓ ਤੇ ਆਪਣੇ ਆਪਣੇ ਜਿਹੜੇ ਤੁਸੀਂ ਜਿਹਨਾਂ ਕੋਲ ਪੇਪਰ ਕਰਵਾਉਣੇ ਆ ਉਹ ਜ਼ਰੂਰ ਉਹਨਾਂ ਕੋਲ ਪੇਪਰ ਵਿੱਚ ਆਪਣਾ ਟੈਕਸ ਜਿਹੜਾ ਭਰ ਲਿਓ। ਜਿਹੜਾ ਇਹ ਟੈਕਸ ਹੈਗਾ ਆ 2019 ਦੇ ਵਿੱਚ 1.28 ਬਿਲੀਅਨ ਦਾ ਰੈਵਨਿਊ ਜਿਹੜਾ ਇਸ ਤੋਂ ਹੁੰਦਾ ਆ। ਸੋ ਇਹ ਕਾਫੀ ਜਿਹੜਾ ਇੰਪੋਰਟੈਂਟ ਹੈਗਾ। ਸੋ ਜ਼ਰੂਰ ਜਿਹੜਾ ਇੱਥੇ ਧਿਆਨ ਦਿਓ, ਆਪਣੀ ਡੈਡਲਾਈਨ ਪਾਰ ਨਾ ਕਰਿਓ। ਜੀ ਨਹੀਂ, ਬਾਕੀ ਜਿੰਨੇ ਵੀ ਸੁਣ ਰਹੇ ਆ ਦੇਖ ਰਹੇ ਆ ਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਆ ਤੁਸੀਂ ਪੁੱਛਣਾ ਚਾਹੁੰਦੇ ਆ ਤਾਂ ਕਾਲ ਜਿਹੜੀ ਹੈ ਜੀ ਉਹ ਜ਼ਰੂਰ ਕਰ ਸਕਦੇ ਆ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਜੇ ਟਰੱਕਿੰਗ ਬਾਰੇ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਇਸ ਦੇ ਬਾਬਤ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੈਗੇ ਆ। ਅਤੇ ਹੁਣ ਗੱਲ ਕਰੀਏ ਰਮਨ ਜੀ, ਜੋ ਇਸ ਟਾਈਮ ਮੁੱਦਾ ਚੱਲਿਆ, ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਜਿਹੜਾ ਓਕਲੈਂਡ ਪੋਰਟ ਦੇ ਉੱਤੇ ਪ੍ਰੋਟੈਸਟ ਹੋਏ ਸੀ ਉਸ ਨੂੰ ਲੈ ਕੇ ਉਹ ਗੱਲਾਂ ਜਿਹੜੀਆਂ ਉਹ ਚੱਲੀਆਂ। ਹੁਣ ਦੇਖੋ
ਕੋਈ AB5 ਦੇ ਹੱਕ ਦੇ ਵਿੱਚ ਜਾਂ ਅਗੇਂਸਟ ਉਹ ਹੋ ਸਕਦਾ ਹੈ ਵੀ ਕਿਸੇ ਨੂੰ ਸੋਚਦਾ ਹੋਵੇ, ਕੋਈ ਕਹਿੰਦਾ ਵੀ ਇੰਨਾ ਫਾਇਦਾ ਹੈ, ਕੋਈ ਸੋਚੇ ਵੀ ਉਸ ਦੇ ਨੁਕਸਾਨ ਆ। ਉਸ ਦੇ ਖਿਲਾਫ ਪਰ ਪ੍ਰੋਟੈਸਟ ਕਰਨ ਦਾ ਹੱਕ ਹਰ ਇੱਕ ਨੂੰ ਹੈਗਾ ਆ ਵੀ ਉਹ ਪ੍ਰੋਟੈਸਟ ਕਰ ਸਕਦੇ ਆ। ਓਕਲੈਂਡ ਪੋਰਟ ਦੇ ਵਿੱਚ ਉੱਥੋਂ ਦੇ ਡਰਾਈਵਰਸ ਆ, ਉਹਨਾਂ ਨੇ ਪ੍ਰੋਟੈਸਟ ਜਿਹੜਾ ਉਹ ਕੀਤਾ। ਕੱਲ੍ਹ ਵੀ ਆਪਾਂ ਸ਼ਾਮ ਨੂੰ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਕੀਤੀ ਸੀਗੀ। ਪ੍ਰੋਟੈਸਟ ਕਰਦੇ ਹੁਣੇ ਜਿਹੜੀ ਖਬਰ ਆ ਰਹੀ ਆ, 5 ਜਿਹੜੇ ਉੱਥੋਂ ਦੇ ਡਰਾਈਵਰਸ ਹੈਗੇ ਆ ਜਿਨ੍ਹਾਂ ਨੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਸੀ, ਉਹਨਾਂ ਖਿਲਾਫ ਲਾਸੂਟ ਦਰਜ ਕੀਤਾ ਹੈ ਤੇ ਨਾਲੇ ਉਹਨਾਂ ਖਿਲਾਫ ਟੈਂਪਰੇਰੀ ਰਿਸਟ੍ਰੇਨਿੰਗ ਆਰਡਰਸ ਦੀ ਵੀ ਜਿਹੜੀ ਉਹ ਹੁਣ ਓਕਲੈਂਡ ਪੋਰਟ ਨੇ ਤੇ ਨਾਲ ਦੇ ਨਾਲ ਜਿਹੜੀ ਸਿਟੀ ਆਫ ਓਕਲੈਂਡ ਆ ਉਹਨਾਂ ਨੇ ਉਸ ਦੀ ਉਹ ਮੰਗ ਕਰ ਲਈ ਆ। ਸੋ ਇਹ ਤਾਂ ਹੁਣ ਇਦਾਂ ਲੱਗ ਰਿਹਾ ਆ ਰਮਨ ਜੀ ਵੀ ਗਾਂ ਤੋਂ ਕੋਈ ਪ੍ਰੋਟੈਸਟ ਨਾ ਕਰੇ। ਇਹ ਡਰਾਉਣ ਵਾਲਾ ਕੰਮ, ਧਮਕਾਉਣ ਵਾਲਾ ਕੰਮ ਚੱਲ ਰਿਹਾ। ਨਹੀਂ ਜੀ, ਇਹ ਜਿਹੜਾ ਬਿਲਕੁਲ ਸਹੀ ਗੱਲ ਹੈ ਕਿ 4 ਜਣਿਆਂ ਦੇ ਖਿਲਾਫ ਜਿਹੜਾ ਇਹ ਜਿਹੜਾ ਸੀਗਾ ਲਾਸੂਟ ਹੋਇਆ ਸੀਗਾ, ਉਹਨਾਂ 'ਚ ਇੱਕ ਆਪਣੇ ਪੰਜਾਬੀ ਹੈਗੇ ਆ ਤੇ 3 ਆਪਣੇ ਜਿਹੜੇ ਆ ਉਹ ਅਦਰ ਜਿਹੜੇ ਮੂਲ ਦੇ ਲੋਕੀ ਹੈਗੇ ਆ। ਸੋ ਓਨਰ ਆਪਰੇਟਰ ਸੀਗੇ ਚਾਰੇ ਜਣੇ ਇਹ। ਸੋ ਕੰਪਨੀ ਓਨਰ ਜਾਂ ਓਨਰ ਆਪਰੇਟਰ ਹੈਗੇ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਆ ਉਹ ਜਿਹੜਾ ਰਿਸਟ੍ਰੇਨਿੰਗ ਆਰਡਰ ਜਿਹੜਾ ਸੀਗਾ ਉਹ ਮੰਗਿਆ ਗਿਆ ਸੀਗਾ ਕੋਰਟ ਵੱਲੋਂ, ਇਹਨਾਂ ਦੇ ਆਪਣੇ ਪੋਰਟ ਆਫ ਓਕਲੈਂਡ ਵੱਲੋਂ ਤੇ ਸਿਟੀ ਆਫ ਓਕਲੈਂਡ ਤੇ ਆਪਣੇ ਜਿਹੜੀ ਐਲਮੀਡਾ ਕਾਊਂਟੀ ਆ ਉਹਨਾਂ ਦੇ ਵੱਲੋਂ। ਸੋ ਪਰ ਅਨਫੋਰਚੂਨੇਟਲੀ ਜਿਹੜਾ ਪਹਿਲੀ ਛੋਟੀ ਜਿਹੀ ਵਿਕਟਰੀ ਜਿਹੜੀ ਮਿਲੀ ਸੀ ਉਹ ਸੀਗੀ ਕਿ ਅਗਸਤ 1 ਨੂੰ ਜਿਹੜਾ ਜੱਜ ਹੈਗੇ ਆ, ਜੱਜ ਸਾਹਿਬ ਨੇ ਉਹਨੂੰ ਕਹਿ ਦਿੱਤਾ ਸੀਗਾ ਕਿ ਮੈਨੂੰ ਹੋਰ ਸਮਾਂ ਚਾਹੀਦਾ ਇਹਨੂੰ ਦੇਖਣ ਵਾਸਤੇ। ਸੋ ਉਹ ਇੱਕ ਸਟਾਪ ਲੱਗ ਗਿਆ ਸੀਗਾ। ਕੱਲ ਇਹਦੇ ਤੇ ਫੈਸਲਾ ਆ ਗਿਆ। ਜੱਜ ਜਿਹੜੇ ਆਪਣੇ ਹੈਗੇ ਆ ਉਹਨਾਂ ਨੇ ਡਿਕਲਾਈਨ ਕਰਤਾ ਕਿ ਇਹਦੇ ਤੇ ਉਹਨਾਂ ਨੇ ਗ੍ਰੈਂਟ ਨਹੀਂ ਕਰਨਾ ਰਿਸਟ੍ਰੇਨਿੰਗ ਆਰਡਰ ਜਿਹੜਾ ਆ। ਸੋ ਜਿਹੜਾ ਰਿਸਟ੍ਰੇਨਿੰਗ ਆਰਡਰ ਉਹਨਾਂ ਨੇ ਮੰਗਿਆ ਸੀਗਾ, ਕਿਉਂਕਿ ਬੇਸਿਕਲੀ ਜਿਹੜੇ ਜ਼ੂਮ ਦੇ ਉੱਤੇ ਜਿਹੜੀ ਕੋਰਟ ਕੇਸ ਸੀਗਾ ਉਹ 3 ਹਫ਼ਤੇ ਪਹਿਲਾਂ ਅੱਗੇ ਮੂਵ ਕਰ ਦਿੱਤਾ ਗਿਆ ਸੀਗਾ, ਜਿਹੜਾ ਕਿ ਪਹਿਲਾਂ ਸੈਪਟੈਂਬਰ 26 ਨੂੰ ਉਹਦੀ ਡੇਟ ਸੀਗੀ ਤੇ ਫਿਰ ਉਹ ਰੀਸਕੈਜੂਲ ਕਰਕੇ ਅਗਸਤ 1 ਨੂੰ ਕਰ ਦਿੱਤਾ ਗਿਆ ਸੀ। ਤੇ ਉਸ ਜ਼ੂਮ ਦੇ ਉੱਤੇ ਜਿਹੜੀ ਕੋਰਟ ਡੇਟ ਹੋਈ ਸੀ ਤੇ ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਜਿਹੜਾ ਪ੍ਰੋਟੈਸਟ ਹੈਗਾ ਇਟਸ ਨੋ ਲਾਂਗਰ ਇਨ ਦੇਅਰ। ਉੱਥੇ ਜਿੱਥੇ ਵੀ ਉਹ ਉਹਨਾਂ ਦੀ ਸੇਫ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਆ ਉੱਥੇ ਹੀ ਪ੍ਰੋਟੈਸਟ ਚੱਲ ਰਿਹਾ ਹੈਗਾ, ਕੋਈ ਬਲੌਕ ਨਹੀਂ ਕਰ ਰਿਹਾ ਹੈਗਾ। ਸੋ ਇਹਦੇ ਵਿੱਚ ਰਿਸਟ੍ਰੇਨਿੰਗ ਆਰਡਰ ਲੈਣ ਦਾ ਕੋਈ ਮਤਲਬ ਨਹੀਂ, ਕੋਈ ਤੁਕ ਨਹੀਂ ਬਣਦੀ ਹੈਗੀ। ਸੋ ਇਸ ਕਰਕੇ ਜਿਹੜੇ ਐਲਾਮੀਡਾ ਸੁਪੀਰੀਅਰ ਕੋਰਟ ਦੇ ਜੱਜ ਡਿਲਬਰਟ ਕੀ ਸੀਗੇ, ਉਹਨਾਂ ਨੇ ਇਸ ਮਾਮਲੇ ਦੇ ਉੱਤੇ ਜਿਹੜਾ ਆ ਇਹ ਰਿਸਟ੍ਰੇਨਿੰਗ ਆਰਡਰ ਦੇਣ ਤੋਂ ਮਨਾ ਕਰ ਦਿੱਤਾ, ਡਿਕਲਾਈਨ ਕਰ ਦਿੱਤਾ ਹੈ ਇਸ ਵੇਲੇ। ਜੀ ਸੋ ਪਰ ਨਾਲ ਦੇ ਨਾਲ ਰਮਨ ਜੀ ਇਹ ਬੜੀ ਇੱਕ ਮਾੜੀ ਜਿਹੜੀ ਇਹ ਗੱਲ ਹੈਗੀ ਆ ਵੀ ਪੋਰਟ ਆਫ ਓਕਲੈਂਡ, ਕਿਉਂਕਿ ਲਾਸਟ ਟਾਈਮ ਮੁੰਡਾ ਆਪ ਆ ਕੇ ਜਿਹੜਾ ਉਹ ਦੱਸ ਰਿਹਾ ਸੀਗਾ ਵੀ ਉਹ ਸਾਡੇ ਨਾਲ ਗੱਲ ਕਰ ਰਿਹਾ ਤੇ ਗੱਲਾਂ ਕਰਦੇ ਉਹ ਇੱਕ ਹਿਸਾਬ ਦੇ ਨਾਲ ਪਿੱਠ 'ਚ ਛੁਰੇ ਵਾਲੀ ਗੱਲ ਆ ਵੀ ਪਿੱਛੋਂ ਇਹਨਾਂ ਦੇ ਖਿਲਾਫ ਇਸ ਤਰੀਕੇ ਦੀਆਂ ਕਾਰਵਾਈਆਂ, ਅਦਾਲਤੀ ਕਾਰਵਾਈਆਂ ਕਰ ਰਹੇ ਆ। ਸੋ ਪਰ ਇਹ ਆ ਵੀ ਅਜਿਹੇ ਮੌਕੇ ਦੇ ਉੱਤੇ ਚਾਹੀਦਾ ਆ ਵੀ ਸਾਰਿਆਂ ਨੂੰ ਦੇਖੋ, ਤੁਸੀਂ AB5 ਦੇ ਹੱਕ 'ਚ ਵੀ ਹੋ ਸਕਦੇ, ਅਗੇਂਸਟ ਵੀ ਹੋ ਸਕਦੇ ਆ। ਕੱਲ੍ਹ ਨੂੰ ਕੀ ਪਤਾ ਕਿੱਦਾਂ ਦਾ ਕਿਹੜਾ ਕੋਈ ਕਾਨੂੰਨ ਜਿਹੜਾ ਉਹ ਆਵੇ ਜਿਹਦੇ ਖਿਲਾਫ ਕਿ ਮੇ ਵੀ ਤੁਹਾਡੇ 'ਚੋਂ ਵੀ ਕਿਸੇ ਨੇ ਪ੍ਰੋਟੈਸਟ ਜਿਹੜੇ ਸੁਣ ਰਹੇ ਆ, ਦੇਖ ਰਹੇ ਵੀ ਕੋਈ ਸੋਚਦਾ ਹੋਵੇ ਵੀ ਅਸੀਂ ਕਰੀਏ। ਇੱਦਾਂ ਦੀਆਂ ਚੀਜ਼ਾਂ ਕਰਕੇ ਉਸ ਚੀਜ਼ ਨੂੰ ਕੁਚਲਣ ਦੀ ਕੋਸ਼ਿਸ਼ ਆ, ਉਹਨਾਂ ਨੂੰ ਡਰਾ ਕੇ ਧਮਕਾ ਕੇ ਰੱਖਣ ਦੀ ਜਿਹੜੀ ਕੋਸ਼ਿਸ਼ ਆ। ਸੋ ਆਈ ਥਿੰਕ ਇਸ ਚੀਜ਼ ਦੇ ਵਿੱਚ ਤਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਵੀ ਭਾਈ ਪੋਰਟ ਆਫ ਓਕਲੈਂਡ ਨੂੰ ਇਹ ਦਿਖਾਓ ਵੀ ਦਿਸ ਇਜ਼ ਨਾਟ ਹਾਊ ਇਟ ਵਰਕਸ। ਇੱਦਾਂ ਨਹੀਂ ਜਿਹੜਾ ਚੱਲਣਾ ਚਾਹੀਦਾ। ਪੰਜਾਬ ਵਿੱਚ ਤਾਂ, ਇੰਡੀਆ ਵਿੱਚ ਤਾਂ ਸੁਣਿਆ ਸੀ, ਹੁਣ ਇੱਥੇ ਤੁਸੀਂ ਇੱਦਾਂ ਕਰੋਗੇ ਜਿਹਦਾ ਪਹਿਲਾ ਅਮੈਂਡਮੈਂਟ ਹੀ ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ ਜਿਹੜੀ ਉਹ ਆਖਦੀ ਆ, ਤੇ ਇਹ ਗੱਲ ਨਹੀਂ ਇੱਥੇ ਇਟਸ ਨਾਟ ਗੋਇੰ ਟੂ ਫਲਾਈ। ਸੋ ਬਿਲਕੁਲ ਜੁਲਾਈ 25 ਨੂੰ ਪ੍ਰੋਟੈਸਟ ਐਂਡ ਵੀ ਹੋ ਗਿਆ ਸੀ, ਪਰ ਇੱਕ ਜਗ੍ਹਾ ਮੈਂ ਰਮਨ ਜੀ ਪੜ੍ਹ ਰਿਹਾ, ਉਹ ਕਹਿੰਦੇ ਵੀ ਪੋਰਟ ਆਫ ਓਕਲੈਂਡ ਵਾਲੇ ਕਹਿੰਦੇ ਆ ਵੀ ਸਾਨੂੰ ਜਿਹੜੀ ਆ ਉਹਨਾਂ ਨੇ ਰੀਸਟ੍ਰੇਨਿੰਗ ਆਰਡਰ ਗ੍ਰਾਂਟ ਕਰਤੇ ਆ, ਪਰ ਨਵਾਂ ਮੋਸ਼ਨ ਜਿਹੜਾ ਆ ਉਹ ਪ੍ਰੀਲਿਮਿਨਰੀ ਇੰਜੰਕਸ਼ਨ ਦਾ ਅਗਸਤ 29 ਨੂੰ ਆ। ਸੋ ਜੇ ਪੋਰਟ ਵਾਲਾ ਕੋਈ ਵੀ ਆਪਣੇ ਟਰੱਕ ਡਰਾਈਵਰ ਸੁਣ ਰਿਹਾ, ਜਰੂਰ ਸਾਨੂੰ ਕਾਲ ਕਰਕੇ ਅਪਡੇਟ ਜਰੂਰ ਦੱਸਿਓ, ਤਾਂ ਕਿ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਸਕੇ ਕੀ ਹੋ ਰਿਹਾ। ਕਿਉਂਕਿ ਜਿਹੜੀ ਲੇਟੈਸਟ ਮੇਰੀ ਗੱਲ ਹੋਈ ਸੀਗੀ ਉਹਨਾਂ ਦੇ ਨਾਲ, ਤੇ ਉਹਦੇ ਵਿੱਚ ਮੈਂ ਅੱਜ ਦੀ ਨਿਊਜ਼ ਪੜ੍ਹ ਰਿਹਾ ਹੈਗਾ, ਮੈਂ ਆਨਲਾਈਨ ਨਿਊਜ਼ ਪੜ੍ਹ ਰਿਹਾ ਕਿ ਜਿਹੜੀ ਡਿਕਲਾਈਨ ਕੀਤੀ ਹੈਗੀ ਜੱਜ ਨੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਜਿਹੜਾ ਅਗੇਂਸਟ ਟਰੱਕਰ। ਸੋ ਜਿਹੜਾ ਹੈਗਾ ਕਿ ਪੋਰਟ ਇਸ ਤੋਂ ਦੇਖੋ, ਇਸ ਤੋਂ ਪਰੇ ਪੋਰਟ ਜਿਹੜੀ ਆ ਉਹ ਫਿਰ ਰੀਚ ਆਊਟ ਕਰ ਰਹੀ ਹੈ ਇਹਨਾਂ ਹੀ ਓਨਰ ਆਪਰੇਟਰਸ, ਡਰਾਈਵਰਸ ਨੂੰ, ਕੰਪਨੀਜ਼ ਨੂੰ ਕਿ ਤੁਸੀਂ ਆਪਣੀ ਕਮੇਟੀ ਬਣਾ ਕੇ ਤੁਸੀਂ ਸਾਡੇ ਨਾਲ ਆ ਕੇ ਬੈਠ ਕੇ ਗੱਲ ਕਰੋ। ਤੇ ਫਿਰ ਅਸੀਂ ਉਹਨਾਂ ਨੂੰ ਇਹ ਸਿੱਧਾ ਕਿਹਾ ਕਿ ਤੁਸੀਂ ਸਾਫ਼ ਸਿੰਪਲ ਉਹਨਾਂ ਨੂੰ ਈਮੇਲ ਕਰੋ ਕਿ ਭਾਈ ਅੱਜ ਇੱਕ ਪਾਸੇ ਤੁਸੀਂ ਕੇਸ ਕਰ ਰਹੇ ਆ, ਦੂਜੇ ਪਾਸੇ ਤੁਸੀਂ ਸਾਡੇ ਕੇ ਸਾਨੂੰ ਬਿਠਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ।
ਜੇ ਤੁਹਾਡਾ ਜਿਹੜਾ ਦੋ ਸਾਈਡ ਦਾ ਚਿਹਰਾ ਹੈਗਾ, ਇਹਨੂੰ ਜਾਂ ਤਾਂ ਕਲੀਅਰ ਕਰੋ ਵੀ ਇੱਕ ਗੱਲ ਕਰੋ, ਜਾਂ ਤਾਂ ਕੇਸ ਹੀ ਕਰ ਲਓ, ਜਾਂ ਫਿਰ ਤੁਸੀਂ ਬੈਠ ਕੇ ਗੱਲ ਕਰ ਲਓ। ਹਾਂ ਵੀ ਇਦਾਂ ਹੈ ਵੀ ਇਸੇ ਡੰਡਾ ਤਰ੍ਹਾਂ ਸਿਟੀ ਆਫ ਓਕਲੈਂਡ ਵੀ ਉਦਣ ਵੀ ਕਹਿ ਰਹੇ ਸੀ, ਕਹਿੰਦੇ ਸਿਟੀ ਆਫ ਓਕਲੈਂਡ ਵਾਲੇ ਤਾਂ ਬਹੁਤ ਸਪੋਰਟ ਕਰ ਰਹੇ ਆ, ਪਰ ਉਹ ਵੀ ਵਿੱਚ ਹੀ ਇਨਵੋਲਵ ਸੀ। ਸੋ ਇਹਦਾ ਅਲਟੀਮੇਟ ਰਿਜ਼ਲਟ ਇਹੀ ਆ ਵੀ ਜਦੋਂ ਵੋਟਾਂ ਆਉਂਦੀਆਂ ਨਾ, ਕੋਈ ਵੀ ਬੰਦਾ ਜਿਹੜਾ ਆਪਣਾ ਵੋਟ ਪਾਉਣ ਤੋਂ ਬਿਨਾਂ ਨਾ ਰਹੇ। ਸੋ ਉਸ ਟਾਈਮ ਤੇ ਤੁਸੀਂ ਦੇਖੋ ਵੀ ਕਿਹੜੇ ਬੰਦੇ ਕਿਹੜੇ ਤੁਹਾਡੇ ਵੱਲ ਸੀ, ਉੱਧਰ ਸੀ। ਨੋ ਮੈਟਰ ਕਿਹੜੀ ਪਾਰਟੀ ਆ, ਚਾਹੇ ਡੈਮੋਕ੍ਰੇਟ ਆ ਚਾਹੇ ਰਿਪਬਲਿਕਨ ਆ, ਅਗਲੇ ਨੂੰ ਲੈਸਨ ਦੇਣਾ ਚਾਹੀਦਾ। ਆਪਾਂ ਪਾਰਟਿਸਿਪੇਟ ਨਹੀਂ ਕਰਦੇ ਹੈਗੇ ਤੇ ਫਿਰ ਉਹ ਸਾਡੀ ਗੱਲ ਸੁਣਦੇ ਨਹੀਂ ਹੈਗੇ। ਜੀ ਸਾਰਿਆਂ ਨੂੰ ਵੱਡਾ ਹਥਿਆਰ ਆ ਜੀ ਸਾਡੇ ਹੱਥ ਦੇ ਵਿੱਚ, ਸਾਡੀ ਵੋਟ, ਜਿਹੜੀ ਕਿ ਉਦੋਂ ਟਰੱਕਰਸ ਨੂੰ ਚਾਹੀਦਾ ਕਿ ਉਦੋਂ ਆਪਣੀ ਜਿਹੜੀਆਂ ਤੁਹਾਡੀਆਂ ਟੀਮਾਂ ਹੈਗੀਆਂ ਉਹ ਤਿਆਰ ਕਰਕੇ ਫਿਰ ਇਸ ਮਾਮਲੇ ਦੇ ਉੱਤੇ ਤੁਸੀਂ ਡਟ ਕੇ ਜਿਹੜਾ ਆ ਉਹਦਾ ਕੰਮ ਕਰੋ। ਔਰ ਜੇ ਕੋਈ ਇੱਦਾਂ ਦਾ ਤੁਹਾਡਾ ਪੋਲੀਟੀਸ਼ੀਅਨ ਹੈਗਾ ਜਿਹੜਾ ਕਿ ਇਸ ਤੁਹਾਡੀ ਕਿੱਤੇ ਦੇ ਅਗੇਂਸਟ ਚੱਲਦਾ ਹੈਗਾ, ਸੋ ਉਹਨੂੰ ਫਿਰ ਰੀਇਲੈਕਟ ਹੋਣ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਤੁਸੀਂ ਯੋਗਦਾਨ ਪਾ ਸਕਦੇ ਹੋ, ਪਾਉਣਾ ਚਾਹੀਦਾ। ਜੀ ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ 408272 4082725200। ਜਿਨ੍ਹਾਂ ਦੀਆਂ ਕਾਲਸ ਡ੍ਰੌਪ ਹੋ ਗਈਆਂ ਉਹ ਮੁੜ ਦੁਬਾਰਾ ਜਿਹੜਾ ਉਹ ਕਾਲ ਕਰ ਲੈਣ, ਤੇ ਜਿਹੜਾ ਵੀ ਤੁਹਾਡਾ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਵਿਚਾਰ ਹੈਗਾ ਆ, ਕੋਈ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਟਰੱਕਿੰਗ ਬਾਰੇ, ਤਾਂ ਉਹ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਰਾਜਕਰਮਜੀਤ ਸਿੰਘ ਜੀ, ਰਮਨ ਜੀ, ਕੰਟੱਕੀ ਦੀ ਗੱਲ ਕਰਦੇ ਜਾਈਏ, ਉੱਥੇ ਬਹੁਤ ਫਲੱਡ ਆਏ ਆ, 37 ਤੋਂ ਵੱਧ ਮੌਤਾਂ ਹੋ ਚੁੱਕੀਆਂ ਆ, ਮਾਲੀ ਨੁਕਸਾਨ ਬਹੁਤ ਹੋਇਆ, ਤੇ ਉੱਥੇ ਦੀਆਂ ਲੋਕਲ ਟਰੱਕਿੰਗ ਕੰਪਨੀਜ਼ ਕੁਛ ਰਲ ਕੇ ਹੈਲਪ ਕਰ ਰਹੇ ਹੈਗੇ ਆ। ਸੋ ਹੁਣ ਆਪਾਂ ਨੂੰ ਪਤਾ ਨਹੀਂ ਵੀ ਕੋਈ ਪੰਜਾਬੀ ਵੀ ਆਪਣਾ ਇਦਾਂ ਦੀ ਹੈਲਪ ਕਰ ਰਿਹਾ ਕਿ ਨਹੀਂ, ਪਰ ਲੋਕਲ ਕੰਟੱਕੀ ਦੀਆਂ ਜੋ ਲੋਕ ਇੱਕ ਟਰੱਕਿੰਗ ਕੰਪਨੀ ਆ, ਐਡਗੇਲ ਜੈਕਸਨ ਟਰੱਕਿੰਗ LLC, ਉਹ ਉੱਥੇ ਹੈਲਪ ਕਰ ਰਹੇ ਹੈਗੇ ਜੀ। ਤੇ ਇਸੇ ਚੀਜ਼ ਨੂੰ ਆਪਾਂ ਕੰਟੀਨਿਊ ਰੱਖਾਂਗੇ। ਕੁਝ ਕਾਲਰ ਆਪਣੇ ਜੁੜੇ, ਉਹਨਾਂ ਦੇ ਆਪਾਂ ਗੱਲ ਕਰਦੇ ਹਾਂ, ਸਵਾਲ ਪੁੱਛਣਾ ਚਾਹੁੰਦੇ ਨੇ ਉਹ। ਹਰਭਜਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ, ਜਿਹੜਾ ਤੁਸੀਂ 100 ਮੀਲ ਤੋਂ 150 ਮੀਲ ਦਾ ਦੱਸਿਆ, ਉਹ ਲੋਕਲ ਜਿਹੜੇ ਚੱਲਦੇ ਆ ਉਹਨਾਂ ਸਾਰਿਆਂ ਲਈ ਆ, ਡਰਾਈ ਵੈਨ ਜਾਂ ਕੰਟੇਨਰ? ਨਹੀਂ ਜੀ, ਸਾਰਿਆਂ ਦੇ ਲਈ ਨਹੀਂ ਹੈਗਾ ਉਹ। ਤੁਹਾਡਾ ਜਿਹੜਾ ਲੋਕਲ ਦਾ ਜਿਹੜਾ ਕ੍ਰਾਈਟੇਰੀਆ ਹੈਗਾ ਆ, ਜਿਹੜੀ ਤੁਹਾਡੀ ਤੁਸੀਂ ELD ਯੂਜ਼ ਕਰਦੇ ਆ ਜਾਂ ਕਿ ਪੇਪਰ ਲੌਗ ਯੂਜ਼ ਕਰਦੇ ਆ? ਅਸੀਂ ਪੇਪਰ ਲਾਗ ਯੂਜ਼ ਕਰਦਾ। ਮੈਂ ਪੇਪਰ ਲਾਗ ਵੀ ਨਹੀਂ, ਜਿੱਦਾਂ ਆਪਾਂ ਸਵੇਰੇ ਟਾਈਮ ਕਲਾਕ ਨਹੀਂ ਹੁੰਦਾ, ਜਿੱਦਾਂ ਸਵੇਰੇ ਟਾਈਮ ਪਾ ਲਈਦਾ ਤੇ ਸ਼ਾਮ ਨੂੰ ਖਤਮ ਕਰ ਦਈਦਾ ਜੀ। ਤੁਸੀਂ ਓਨਰ ਪੇਪਰ ਹੈਗੇ ਜਾਂ ਕੰਪਨੀ 'ਚ ਕੰਮ ਕਰਦੇ? ਓਨਰ ਪੇਟਰ ਆ, ਜਿੱਦਾਂ ਸਾਡਾ ਬੇਸ ਹੈਗਾ ਮੋਡੈਸਟੋ। ਹਾਂਜੀ, ਸੋ ਤੁਹਾਡਾ ਬੇਸਿਕਲੀ ਜਿਹੜਾ ਆ ਇਹ ਲੋਕਲ ਦਾ ਕੰਮ ਜਿਹੜਾ ਆ ਜਾਂ ਲੌਂਗ ਹਾਲ ਦਾ ਕੰਮ ਆ, ਉਸ ਚੀਜ਼ ਤੇ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਬਿਲ ਆਫ ਲੀਡਿੰਗ ਹੈਗਾ ਉਹ ਕੀ ਹੈਗਾ। ਤੁਸੀਂ ਕੰਟੇਨਰ ਹਾਲ ਕਰਦੇ ਆ ਜਾਂ ਕੀ ਹਾਲ ਕਰਦੇ ਆ, ਸੋ ਉਹਦੇ ਹਿਸਾਬ ਦੇ ਨਾਲ ਤੁਹਾਡਾ ਹੈਗਾ। ਸੋ 150 에ਅਰ ਮਾਈਲ ਰੇਡੀਅਸ ਜਿਹੜਾ ਆ, 172 ਮੀਲ ਜਿਹੜਾ ਆ ਉਹ ਬਣਦਾ ਆ ਗਰਾਊਂਡ ਦੇ ਉੱਤੇ। ਤੇ ਉਹ ਜਿਹੜਾ 172 ਮੀਲ ਦਾ ਰੇਡੀਅਸ ਹੈਗਾ ਉਹ ਡਿਪੈਂਡ ਕਰਦਾ ਕਿ ਤੁਹਾਡਾ ਫਰੇਟ ਕਿੱਥੇ ਜਾ ਰਿਹਾ ਹੈਗਾ, ਤੁਸੀਂ ਇੰਟਰਸਟੇਟ ਹੈ ਜਾਂ ਇੰਟਰਸਟੇਟ ਕੰਮ ਹੋ ਰਿਹਾ ਤੁਹਾਡਾ। ਨਹੀਂ, ਅਸੀਂ ਲੋਕਲ ਹੀ ਆ, ਜਿੱਦਾਂ ਮੋਡੈਸਟੋ ਤੋਂ ਸ਼ੁਰੂ ਕਰੀਦਾ, ਮੁੜ ਕੇ ਮੋਡੈਸਟੋ ਆ ਕੇ ਐਂਡ ਹੋ ਜਾਂਦਾ। ਗੱਲ ਨਹੀਂ ਸਮਝੇ ਤੁਸੀਂ। ਡਰਾਈ ਵੈਨ ਦਾ? ਹਾਂਜੀ, ਉਹ ਮੈਂ ਤੁਹਾਡੀ ਜਿਹੜੀ ਨਾ ਤੁਹਾਡਾ ਬਿਲ ਆਫ ਲੀਡਿੰਗ ਆ, ਮਾਸਟਰ ਬਿਲ ਆਫ ਲੀਡਿੰਗ ਆ, ਉਹਦੇ ਉੱਤੇ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕੀ ਕਰਦੇ ਹੈਗੇ ਆ। ਹੁਣ ਜਿਹੜਾ ਓਕਲੈਂਡ ਪੋਰਟ ਦੇ ਉੱਤੇ ਕੰਮ ਕਰਦਾ ਹੈਗਾ, ਉਹ ਓਕਲੈਂਡ ਪੋਰਟ ਤੋਂ ਚੱਕਦਾ ਤੇ ਹੇਵਰਡ ਆਣ ਕੇ ਲਾ ਦਿੰਦਾ ਹੈ, ਉਹਦੇ ਨਾਲੋਂ ਲੋਕਲ ਤਾਂ ਨਹੀਂ ਹੋ ਸਕਦਾ, ਪਰ ਉਹਦਾ ਫਰੇਟ ਸਟੇਟ ਤੋਂ ਬਾਹਰੋਂ ਆਇਆ, ਸੋ ਉਹਨੂੰ ਉਹ ਚੀਜ਼ ਦੀ ਸਹੂਲਤ ਨਹੀਂ ਹੈਗੀ। ਸੋ ਇਹ ਕਈ ਜਿਹੜੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਮੈਟਰ ਕਰਦੀਆਂ ਹੈਗੀਆਂ। ਔਰ ਸਾਰਿਆਂ ਨੂੰ ਮੇਜਰ ਚੀਜ਼ ਹੈਗੀ ਹੈ ਜਿਹੜੀ ਕਿ ਉਹ ਹੈਗੀ ਹੈ ਕਿ ਤੁਹਾਡਾ ਬਿਲ ਆਫ ਲੀਡਿੰਗ ਕੀ ਕਹਿੰਦਾ ਹੈਗਾ। ਜੇ ਤੁਹਾਡਾ ਬਿਲ ਆਫ ਲੀਡਿੰਗ ਜਿਹੜਾ ਆ ਉਹ ਬਣਿਆ ਮੋਡੈਸਟੋ ਤੋਂ ਚੱਕਦੇ ਆ, ਤੁਸੀਂ ਸੈਕਰਾਮੈਂਟੋ ਲਾਤਾ, ਤੇ ਸੈਕਰਾਮੈਂਟੋ ਤੋਂ ਚੱਕਿਆ ਤੁਸੀਂ ਵਾਪਸ ਮੋਡੈਸਟੋ ਲਾਤਾ, ਪਰ ਤੁਹਾਡਾ ਬਿਲ ਆਫ ਲੀਡਿੰਗ ਉਹ ਹੀ ਕਹਿਣਾ ਚਾਹੀਦਾ। ਤੁਹਾਡਾ ਬਿਲ ਆਫ ਲੀਡਿੰਗ ਇਹ ਨਹੀਂ ਹੋਣਾ ਚਾਹੀਦਾ ਮਾਸਟਰ ਬਿਲ ਆਫ ਲੀਡਿੰਗ, ਜਿਹੜਾ ਤੁਹਾਨੂੰ ਦਿੱਤਾ ਗਿਆ। ਜਿਹੜਾ ਮਾਸਟਰ ਬਿਲ ਆਫ ਲੀਡਿੰਗ ਆ ਉਹ ਕੀ ਕਹਿੰਦਾ ਹੈਗਾ ਕਿ ਤੁਸੀਂ ਇੱਥੋਂ ਸਮਾਨ ਮੋਡੈਸਟੋ ਤੋਂ ਚੱਕਿਆ ਤੇ ਸੈਕਰਾਮੈਂਟੋ ਤੁਸੀਂ ਜਾ ਕੇ ਡ੍ਰੌਪ ਕਰਤਾ ਜਾਂ ਤੁਸੀਂ ਟ੍ਰੇਲਰ ਲਾਤਾ, ਤੇ ਉਹ ਟ੍ਰੇਲਰ ਜਿਹੜਾ ਐਕਚੁਅਲੀ ਉਹ ਜਾਣਾ ਰੀਨੋ। ਸੋ ਉਹ ਜੇ ਉਹ ਰੀਨੋ ਜਾਣਾ ਆ ਤਾਂ ਤੁਸੀਂ ਉਹਦੇ ਉਸ ਕੈਟੇਗਰੀ ਚੋਂ ਨਿਕਲ ਜਾਂਦੇ ਆ ਜੀ। ਨਹੀਂ, ਇਹ ਤਾਂ ਲੋਕਲ ਜਿੱਦਾਂ ਮੋਡੈਸਟੋ ਤੋਂ ਚੱਕਿਆ, ਸੈਕਰਾਮੈਂਟੋ, ਮੋਡੈਸਟੋ ਤੋਂ ਸਟਾਕਟਨ, ਮੋਡੈਸਟੋ ਤੋਂ ਬਾਇਸੇਲੀਆ, ਅਸੀਂ ਤਾਂ 150 ਮਾਈਲ ਦੇ ਵਿੱਚ ਰਹਿੰਦੇ ਆ। ਨਹੀਂ, ਉਹ ਤਾਂ ਹੈ ਭਾਜੀ, ਮੈਂ ਤੁਹਾਨੂੰ ਵਾਰ-ਵਾਰ ਕਿਹਾ ਬਿਲ ਆਫ ਲੀਡਿੰਗ ਤੇ ਕੀ ਲਿਖਿਆ ਹੁੰਦਾ ਤੁਹਾਡੇ? ਮਾਸਟਰ ਬਿਲ ਆਫ ਲੀਡਿੰਗ ਜਿਹੜਾ ਉਹ ਵੈਸੇ ਰਮਨ ਜੀ ਜੇ ਦੇਖਿਆ ਜਾਵੇ, ਜਿਹੜਾ ਉਦਾਂ ਜੇ ਕਰਦੇ ਜਾਈਏ, ਜਿਹੜਾ ਇਹਨਾਂ ਨੇ ਇਹ ਰੂਲ ਉਦਾਂ ਇਹ ਬਣਾਇਆ ਆ, ਇਹ ਵੈਸੇ ਧੱਕੇ ਨਾਲ ਕੰਨ ਫੜਨ ਵਾਲੀ ਗੱਲ ਆ ਉਤੋਂ ਦੀ। ਮਾਸਟਰ ਬਿਲ ਆਫ ਲੀਡਿੰਗ ਹੁਣ ਜਿਹੜਾ ਪੋਰਟ ਤੋਂ ਚੱਲੂਗਾ ਉਹ ਤਾਂ ਹੁਣ ਬਾਹਰੋਂ ਹੀ ਆ ਰਿਹਾ ਹੈ ਮੋਸਟਲੀ ਸਮਾਨ, ਜਾਂ ਬਾਹਰ ਨੂੰ ਜਿਹੜਾ ਉਹ ਜਾ ਰਿਹਾ ਆ,
ਉਹ ਹਾਂਜੀ ਉਹਨੂੰ ਤਾਂ ਆਟੋਮੈਟਿਕਲੀ ਉਹਨਾਂ ਨੇ ਇਸ ਕੈਟਾਗਰੀ ਚੋਂ ਫਿਰ ਬਾਹਰ ਕਰ ਦੇਣਾ। ਜੀ ਜੀ, ਇਹ ਹੈਗੀ ਆ, ਇਸ਼ੂ ਹੈਗਾ, ਸੋ ਤਾਂ ਕਰਕੇ ਉਹ ਜਿਹੜਾ ਆ ਉਹ ਕਾਫੀ ਬਾਹਰ ਕੱਢ ਦਿੰਦੇ ਹੈਗੇ ਉਹਨੂੰ ਚੀਜ਼ ਨੂੰ। ਜੀ ਥੈਂਕ ਯੂ ਜੀ। ਅਤੇ ਹਰਭਜਨ ਜੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਰਾਈਟ ਨਾਓ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਮਾਸਟਰ ਬਿੱਲ ਆਫ ਲੀਡਿੰਗ ਆ ਉਹਦੇ ਹਿਸਾਬ ਨਾਲ ਚਾਹੇ ਤੁਸੀਂ ਸਟਾਕਟਨ ਦੇ ਵਿੱਚ ਹੀ ਇੱਕ ਵੇਅਰ ਹਾਊਸ ਤੋਂ ਦੂਜੇ 'ਚ ਜਿਹੜਾ ਇਸ ਹਿਸਾਬ ਨਾਲ ਜਾ ਰਹੇ ਹੋ, ਤੇ ਫਿਰ ਤਾਂ ਰਮਨ ਜੀ ਗੱਲ ਮਾਸਟਰ ਬਿੱਲ ਆਫ ਲੀਡਿੰਗ ਵਾਲੀ ਤੇ ਉਹਦੇ ਤੇ ਹੀ ਜਾ ਕੇ ਟਿਕਣੀ ਆ ਵੀ ਕਿੱਧਰੋਂ ਕਿੱਧਰ ਜੀ ਨੂੰ ਆ। ਬਿਲਕੁਲ ਜੀ, ਹੁਣ ਕਈ ਵਾਰੀ ਆਪਾਂ ਫਰੇਟ ਜਿਹੜਾ ਆ ਉਹ ਚੱਕ ਲਈਦਾ ਆ ਕੰਟੇਨਰ, ਜਾਂ ਆਪਾਂ ਡਰਾਈ ਵੈਨ ਆਪਾਂ ਹੁੱਕ ਐਂਡ ਡ੍ਰੌਪ ਕਰੀਦੀ ਆ। ਉਹ ਡਰਾਈ ਵੈਨ ਜਿਹੜੀ ਆ ਬਾਹਰੋਂ ਕਿਤੇੋਂ ਆਈ ਹੁੰਦੀ, ਜਿੱਦਾਂ ਆਪਣੇ ਹੁਣ ਲੋਕੀ ਕਹਿ ਦਿੰਦੇ ਆ ਬਹੁਤ ਜਾਣੇ ਕਿ ਹੁੱਕ ਐਂਡ ਡ੍ਰੌਪ ਦਾ ਕੰਮ ਹੈਗਾ। ਉਹ ਹੁੱਕ ਐਂਡ ਡ੍ਰੌਪ ਦਾ ਕੰਮ ਨਹੀਂ ਹੈਗਾ, ਕਿ ਹੈ ਤਾਂ ਲੋਕਲ ਡਿਲੀਵਰੀ ਦਾ ਕੰਮ ਵੀ ਹੈਗਾ। ਉਹ ਹੁੱਕ ਐਂਡ ਡ੍ਰੌਪ ਯਾਰਡ ਟੂ ਯਾਰਡ ਹੈ, ਪਰ ਯਾਰਡ ਤੋਂ ਬਾਅਦ ਚੋਂ ਕਿਸੇ ਡਰਾਈਵਰ ਨੇ ਉਹਨੂੰ ਲੈ ਕੇ ਜਾ ਕੇ ਡਿਲੀਵਰ ਕਿਤੇ ਕਰਨਾ ਨਾ। ਸੋ ਜਿਹੜੇ ਡਰਾਈਵਰ ਨੇ ਲੋਕਲ ਡਿਲੀਵਰ ਕਰਨਾ, ਉਹ ਇਹ ਸੋਚਦਾ ਕਿ ਮੈਂ ਲੋਕਲ ਕੰਮ ਕਰ ਰਿਹਾ, ਪਰ ਉਹਦਾ ਟ੍ਰੇਲਰ ਬਾਹਰੋਂ ਆਇਆ ਹੈਗਾ, ਸਟੇਟ ਦੇ ਬਾਹਰੋਂ ਆਇਆ ਹੈਗਾ। ਸੋ ਉਹ ਉੱਥੇ ਜਾ ਕੇ ਪ੍ਰੋਬਲਮ ਆਉਂਦੀ ਹੈ। ਜੀ ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਗੁਰਦੀਪ ਸਿੰਘ ਸ਼ੇਰਗਿੱਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜ ਜੀ, ਹਰਜੋਤ ਸਿੰਘ ਖਾਲਸਾ ਜੀ, ਰਮਨ ਭਾਈ ਸਤਿ ਸ਼੍ਰੀ ਅਕਾਲ, ਸਾਰੀ ਪੰਜਾਬੀ USA ਟੀਮ ਨੂੰ। ਸੋ ਐਨੀਵੇਜ਼ ਤੁਸੀਂ ਟਰੱਕਿੰਗ ਇੰਡਸਟਰੀ ਤੁਸੀਂ ਗੱਲ ਕਰ ਰਹੇ ਆ। ਇਨਫੈਕਟ ਤੁਸੀਂ ਮੁੱਦਾ ਚੱਕਿਆ ਆਪਣੀ ਹਿਊਮਨ ਰਾਈਟਸ ਦਾ ਮੁੱਦਾ ਚੁੱਕਿਆ, ਤੁਸੀਂ ਆਪਣੀਆਂ ਰਾਈਟਸ ਦਾ ਮੁੱਦਾ ਚੁੱਕਿਆ, ਰਾਈਟ। ਸੋ ਗੱਲ ਏਦਾਂ ਆ ਕਿ ਪਹਿਲੀ ਗੱਲ ਆ ਨਾ, ਜਿਹੜੀ ਮੈਂ ਕਹੂੰਗਾ, ਜਿਹੜਾ ਵੀ ਕੋਈ ਆਪਾਂ ਬਿਜ਼ਨਸ ਕਰਦੇ ਆ, ਚਲੋ ਅੱਜ ਆਪਾਂ ਟਰੱਕਿੰਗ ਇੰਡਸਟਰੀ ਦੀ ਆਪਾਂ ਗੱਲ ਕਰਦੇ ਆ। ਪਹਿਲੀ ਗੱਲ ਤਾਂ ਉਹਦੇ ਵਿੱਚ ਜਿਹੜਾ ਵੀ ਅਸੀਂ ਬਿਜ਼ਨਸ ਕਰਦੇ ਆ, ਉਹਦੀ ਪ੍ਰੋਪਰ ਜਿਹੜੀ ਐਜੂਕੇਸ਼ਨ ਹੋਣੀ ਉਹ ਬੜੀ ਲਾਜ਼ਮੀ ਆ। ਜਿੱਦਾਂ ਨਾ ਕਈ ਵਾਰ ਜਿੱਦਾਂ ਆਪਾਂ ਨੂੰ ਪ੍ਰੋਪਰ, ਜਿੱਦਾਂ ਨਾ ਜਦੋਂ ਵੀ ਕੋਈ ਆਪਾਂ ਬਿਜ਼ਨਸ ਵਿੱਚ ਪਈਏ, ਆਪਾਂ ਚਲੋ ਲੱਖਾਂ ਕਰੋੜਾਂ ਦਾ ਕੰਮ ਕਰਦੇ ਆ ਆਪਾਂ ਟਰੱਕਿੰਗ ਦਾ। ਸੋ ਪਹਿਲੀ ਗੱਲ ਤਾਂ ਪ੍ਰੋਪਰ ਉਹਦੀ ਜਿਹੜੀ ਐਜੂਕੇਸ਼ਨ, ਤਾਂ ਉਹਦੀ ਲੀਗੈਲਿਟੀ, ਉਹ ਬਿਜ਼ਨਸ ਦੀ ਲੀਗੈਲਿਟੀ ਕੀ ਆ। ਸੋ ਬਾਕੀ ਬਿਜ਼ਨਸ ਦੇ ਵਿੱਚ ਜਿਵੇਂ ਲੀਗਲ ਇਸ਼ੂ, ਕਿਸੇ ਨੇ ਇੱਥੇ ਸੂ ਕਰਤੀ, ਕਿਸੇ ਨੇ ਆਹ ਸੂ ਕਰਤੀ, ਆ ਤਾਂ ਇੱਥੇ ਤਾਂ ਹਰੇਕ ਬੰਦਾ ਜਿਹੜਾ ਮਰਜ਼ੀ ਮੂੰਹ ਚੱਕ ਕਰ ਲੈਂਦਾ ਕੋਰਟ ਦੇ ਵਿੱਚ। ਪਰ ਐਟ ਦ ਸੇਮ ਟਾਈਮ ਆਪਣੀ ਟੀਮ ਦੇ ਵਿੱਚ, ਬੇਸ਼ੱਕ ਉਹ ਆਪਣੀ ਕੋਈ ਨਾਨ ਪ੍ਰੋਫਿਟ ਜਥੇਬੰਦੀ ਆ, ਜਿੱਦਾਂ ਟਰੱਕਿੰਗ ਦੀ ਜਥੇਬੰਦੀ ਆ, ਜਾਂ ਆਪਣੀ ਕੰਪਨੀ ਆ, ਤੁਹਾਡੇ ਕੋਲ ਤੁਹਾਡੇ ਘੜੱਲੇ ਦਾ ਜਿਹੜੇ ਬਿਜ਼ਨਸ ਦੇ ਵਕੀਲ ਹੋਣੇ ਆ ਉਹ ਬੜੇ ਲਾਜ਼ਮੀ ਆ। ਕਿਉਂਕਿ ਜਿਹੜੇ ਇੱਥੇ ਲਾਅ ਆ, ਹੁਣ ਤੁਸੀਂ ਆਪਾਂ ਸਿਟੀ ਹਾਲ ਜਾਂਦੇ ਆ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਸਿਟੀ ਹਾਲ ਜਾਂਦੇ ਆ ਆਪਾਂ, ਉੱਥੇ ਕੌਂਸਲ ਮੈਂਬਰ ਬੈਠੇ ਹੁੰਦੇ ਆ, ਉਹਨਾਂ ਨੇ ਪ੍ਰੋਪਰ ਆਪਣੇ ਨਾਲ ਆਪਣਾ ਵਕੀਲ ਬਿਠਾ ਲਿਆ ਹੁੰਦਾ, ਕਿਉਂਕਿ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਕਿ ਐਵਰੀਥਿੰਗ ਇਜ਼ ਲੀਗੈਲਿਟੀ। ਸੋ ਪਹਿਲੀ ਗੱਲ ਆ ਕਿ ਜਿਹੜੇ ਵੀ ਲੀਗਲ ਮੈਟਰ ਆਉਂਦੇ ਆ, ਕਈ ਵਾਰ ਬੰਦੇ ਨੂੰ ਅਪਸੈਟ ਬੰਦਾ ਕਈ ਵਾਰ ਹੋ ਜਾਂਦਾ, ਜਿਹੜੇ ਬੰਦਾ ਆਹ ਚੀਜ਼ਾਂ ਤੋਂ ਨਾ ਲੰਘਿਆ ਹੋਵੇ। ਪਰ ਜਦੋਂ ਫਿਰ ਕਹਿੰਦੇ ਆ ਕਿ ਮਗਰਮੱਛ ਦੇ ਮੂੰਹ 'ਚ ਹੱਥ ਪਾਉਣਾ ਨਾ, ਫਿਰ ਦੰਦੀ ਤਾਂ ਫਿਰ ਵੱਡੇ ਹੀ ਹੋਣੀ ਆ। ਫਿਰ ਆਪਾਂ ਨੂੰ ਆਹ ਚੀਜ਼ ਲਈ ਰੈਡੀ ਹੋਣਾ ਪੈਣਾ। ਫਿਰ ਨੰਬਰ 2 ਜਿਹੜੀ ਆਪਣੀ ਯੂਨਿਟੀ ਆ, ਕਈ ਵਾਰ ਮੈਂ ਇੱਕ ਚੀਜ਼ ਦੇਖੀ ਆ, ਸਾਡੇ ਬੜੇ ਧੜੇਬੰਦੀ ਸਾਡੀ ਬਣੀ ਹੋਈ ਆ ਚੀਜ਼ਾਂ ਦੀ, ਜਥੇਬੰਦੀਆਂ ਦੀ ਵੀ, ਨਾਨ ਪ੍ਰੋਫਿਟਾਂ ਦੀ ਵੀ। ਸੋ ਉਹਦੇ ਵਿੱਚ ਕੀ ਹੋਣਾ ਚਾਹੀਦਾ ਆ ਕਿ ਜਦੋਂ ਵੀ ਨਾ ਕੋਈ ਕੌਮ ਦਾ ਮੁੱਦਾ ਆ, ਕੋਈ ਕਮਿਊਨਿਟੀ ਦਾ ਮੁੱਦਾ ਆ, ਉਹ ਜਥੇਬੰਦੀ ਨੂੰ ਦੇਖਣੀ ਚਾਹੀਦੀ ਜੀ, ਮੈਂ ਜੀ ਇਹਨੂੰ ਨਹੀਂ ਲਾਈਕ ਕਰਦਾ, ਮੈਨੂੰ ਨਹੀਂ ਲਾਈਕ ਕਰਦਾ। ਉਹ ਚੀਜ਼ਾਂ ਨਾ ਪਾਸੇ ਸੱਟ ਕੇ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਪੈਣਾ। ਹੁਣ ਟਰੱਕਿੰਗ ਇੰਡਸਟਰੀ ਦੇ AB5 ਦੀ ਤੁਸੀਂ ਗੱਲ ਕਰ ਰਹੇ ਆ। ਹੁਣ ਜਿਹੜਾ AB5 ਆ, ਉਹਦੀਆਂ ਕਈ ਚੀਜ਼ਾਂ ਪੋਜ਼ਿਟਿਵ ਵੀ ਹੈਗੀਆਂ, ਕਈ ਚੀਜ਼ਾਂ ਨੈਗੇਟਿਵ ਵੀ ਹੈਗੀਆਂ। ਕਈ ਲੋਕਾਂ ਨੂੰ ਇਹਦਾ ਫਾਇਦਾ ਵੀ ਆ, ਕਈਆਂ ਨੂੰ ਇਹਦਾ ਨੁਕਸਾਨ ਵੀ ਆ। ਚਲੋ ਉਹ ਤਾਂ ਹੁਣ ਜਿਹੜੇ ਬੰਦੇ ਇੰਡਸਟਰੀ 'ਚ ਆ ਉਹਨਾਂ ਨੂੰ ਕਰਨਾ ਪੈਣਾ। ਹੁਣ ਨੰਬਰ 3 ਮੈਂ ਗੱਲ ਕਰਨੀ ਆ ਪੋਲੀਟੀਸ਼ੀਅਨਸ ਦੀ, ਕਿਉਂਕਿ ਜਦੋਂ ਵੀ ਇੱਥੇ ਕੋਈ ਲਾ ਜਦੋਂ ਬਣ ਲੱਗਦਾ, ਆਹ ਲਾ ਬਣ ਤੇ 2-3 ਸਾਲ ਪਹਿਲੇ ਕੰਮ ਹੋਣਾ ਸ਼ੁਰੂ ਹੋ ਜਾਂਦਾ। ਜਿਹੜਾ ਸਿਸਟਮ ਮੈਂ ਇੱਥੇ ਸਿੱਖਿਆ, ਜਾਂ ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਇਹਨਾਂ ਲੋਕਾਂ ਨਾਲ ਪੋਲੀਟੀਸ਼ੀਅਨ ਨਾਲ ਗੱਲ ਕਰਕੇ। ਸੋ ਜਦੋਂ ਤੁਹਾਨੂੰ ਇਹ ਚੀਜ਼ ਦਾ ਕੋਈ ਪਤਾ ਲੱਗੇ, ਤੁਹਾਨੂੰ ਆਪਣੀ ਹਾਰਡ ਕੋਰ ਲਾਵੀ, ਪੈਸੇ ਦੀ ਸਾਡੇ ਕੋਲ ਕਮੀ ਨਹੀਂ, ਡਾਲਰਾਂ ਦੀ ਕਮੀ ਨਹੀਂ। ਡਾਲਰਾਂ ਦਾ ਅਸੀਂ ਪੰਜਾਬੀ ਅਮਰੀਕਨ ਮੀਂਹ ਪਾ ਸਕਦੇ ਹਾਂ, ਪੈਸੇ ਵੱਲੋਂ ਤਾਂ ਆਪਾਂ ਬਹੁਤ ਹੈਗੇ ਹਾਂ, ਪਰ ਕਈ ਵਾਰ ਐਜੂਕੇਸ਼ਨ ਪੱਖੋਂ ਅਸੀਂ ਕਈ ਵਾਰ ਨਾ ਸਾਨੂੰ ਥੋੜ੍ਹੀ ਜਿਹੀ ਘਾਟ ਪੈ ਜਾਂਦੀ ਆ। ਸੋ ਹੁਣ ਜਦੋਂ ਵੀ ਕੋਈ ਨਵਾਂ ਲਾ, ਹੁਣ ਟਰੱਕਿੰਗ ਦੇ ਹੋਰ ਬੜੇ ਹਲੇ ਇੱਥੇ ਐਂਡ ਨਹੀਂ ਹੋਣੀ ਚੀਜ਼, ਹਜੇ ਟਰੱਕਿੰਗ ਦੇ ਜਾਂ ਹੋਰ ਵੀ ਬਹੁਤ ਸਾਰੇ ਲਾਸ ਆਉਣੇ ਆ। ਅਗਰ ਤੁਸੀਂ ਉਹ ਲਾਸ ਨੂੰ ਪਸੰਦ ਕਰਦੇ ਆ, ਤੁਸੀਂ ਸਪੋਰਟ ਕਰ ਸਕਦੇ ਆ। ਅਗਰ ਲਾਸ ਦੇ ਤੁਸੀਂ ਵਿਰੋਧ 'ਚ ਆ, ਤੁਸੀਂ ਉਹਦੇ ਅਗੇਂਸਟ ਲਾਅ ਵੀ ਕਰ ਸਕਦੇ ਆ। ਤੁਹਾਨੂੰ ਚੀਜ਼ ਕਿੱਥੋਂ ਫੜਨੀ ਆ ਆਪਾਂ, ਜਿਹੜਾ ਬੰਦਾ ਉਹ ਬਿੱਲ ਨੂੰ ਸਪਾਂਸਰ ਕਰ ਰਿਹਾ, ਲੈਟਸ ਸੇ ਕੋਈ ਪੋਲੀਟੀਸ਼ੀਅਨ ਕੋਈ ਬਿੱਲ ਲਿਆ ਰਿਹਾ, ਤੁਸੀਂ ਉਹ ਪੋਲੀਟੀਸ਼ੀਅਨ ਤੇ ਆਪਾਂ ਲੌਬਿੰਗ ਕਰਨੀ ਆ। ਤਾਂ ਬਾਕੀ ਫਿਰ ਆਪਾਂ ਪੋਲੀਟੀਸ਼ੀਅਨ ਲੱਭਣੇ ਜਿਹੜੇ ਕਿ ਉਹ ਬਿੱਲ ਦੇ ਖਿਲਾਫ ਵੀ ਹੁੰਦੇ ਆ, ਫਿਰ ਆਪਾਂ ਉਹਨਾਂ ਨੂੰ ਵੀ ਚੱਕਣਾ। ਸੋ ਆਪਾਂ ਨੂੰ ਜਿਹੜੀ ਪੋਲੀਟੀਕਲ ਗੇਮ ਹੈ ਆਪਾਂ ਨੂੰ ਸਿੱਖਣੀ ਪੈਣੀ ਆ। ਸੋ ਲਾਈਕ ਆਈ ਸੈਡ ਕਿ ਇਟਸ ਵੈਰੀ ਡੀਪ, ਪਰ ਐਟ ਦ ਐਂਡ ਆਫ ਦ ਡੇ ਪੋਲੀਟੀਕਲੀ ਇਨਵੋਲਵ ਹੋਵੋ, ਯੂਨਿਟੀ ਰੱਖੋ, ਆਪਣੇ ਹੱਥ ਵਕੀਲਾਂ ਦੀ ਟੀਮ ਰੱਖੋ। ਅਗਰ ਕੋਈ ਪੰਗਾ ਲਵੇ ਤਾਂ ਆਪਣੀ ਟੀਮ ਖੜੀ ਕਰ ਦੋ ਕਿ ਆ ਜਾਵੇ ਟੱਕਰ ਨਾ ਆ ਜਾਓ, ਟੱਕਰਦੇ ਆ, ਕੋਈ ਬੜੀ ਗੱਲ ਨਹੀਂ, ਬਿਕਾਜ਼ ਐਵਰੀਬਡੀ ਗੈਟਸ ਡੇ ਇਨ ਦ ਕੋਰਟ।
ਤਾਂ ਬਾਕੀ ਐਜੂਕੇਸ਼ਨ ਆਪਣੀ ਰੱਖੋ, ਤਾਂ ਬਾਕੀ ਪੋਲੀਟੀਕਲ ਇਨਵੋਲਵ ਰਹੋ। ਭਾਈ ਨੇ ਇੱਕ ਬਹੁਤ ਚੰਗੀ ਗੱਲ, ਮੈਨੂੰ ਬੜੀ ਚੰਗੀ ਗੱਲ ਆ, ਸਾਡੀ ਆਮ ਗੱਲ ਹੁੰਦੀ ਆ ਜਿਹੜੀ ਤੁਹਾਡੀ ਵੋਟ ਆ, ਯਾਰ ਅਸੀਂ ਕਿਉਂ ਨਹੀਂ ਵੋਟ ਪਾਉਂਦੇ? ਅਸੀਂ ਇੰਨਾ ਟੈਕਸ ਤਾਂ ਪੇ ਕਰੀ ਜਾਂਦੇ ਆ, ਅਸੀਂ ਇੰਨਾ ਪ੍ਰੋਪਰਟੀ ਟੈਕਸ ਪੇ ਕਰੀ ਜਾਂਦੇ ਆ, ਅਸੀਂ ਇੰਨਾ ਫਿਊਲ ਟੈਕਸ ਪੇ ਕਰੀ ਜਾਂਦੇ ਆ, ਵੀ ਕੀਪ ਔਨ ਪੇਇੰਗ। ਪਰ ਜਦੋਂ ਵੋਟ ਤੇ ਆਉਂਦੀ ਆ, ਸਾਡਾ ਲਾਣਾ ਜਿਹੜਾ ਹੈਗਾ ਪੰਜਾਬੀਆਂ ਦਾ ਘਰੋਂ ਨਹੀਂ ਨਿਕਲਦਾ। ਤੁਹਾਡੇ ਘਰ ਦੇ ਵਿੱਚ ਵੋਟਾਂ ਆਈਆਂ ਹੁੰਦੀਆਂ, ਉਹ ਇੰਨੀ ਹਿੰਮਤ ਨਹੀਂ ਸਾਡੀ ਕਿ ਪੈਨ ਚੱਕ ਕੇ ਉਹਨੂੰ ਖੋਲ ਕੇ ਉਹਨੂੰ ਵੋਟ ਤੱਕ ਪਾ ਦਈਏ। ਸੋ ਯਾਰ ਇਨਵੋਲਵ ਹੋਵੋ, ਕਿਉਂਕਿ ਉਹੀ ਲੋਕ ਦੁਨੀਆ ਤੇ ਰਾਜ ਕਰਦੇ ਆ ਜਿਹੜੇ ਲੋਕੀ ਐਜੂਕੇਟਡ ਹੁੰਦੇ ਆ, ਜਿਹੜੇ ਲੋਕੀ ਫਾਈਨੈਂਸ਼ਲੀ ਫ੍ਰੀ ਹੁੰਦੇ ਆ, ਤਾਂ ਜਿਹੜੇ ਲੋਕੀ ਯੂਨਾਈਟਡ ਹੁੰਦੇ ਆ। ਬਾਕੀ ਪੰਜਾਬੀ ਯੂਐਸਏ ਟੀਮ ਦਾ ਹਰਜੋਤ ਸਿੰਘ ਜੀ, ਰਾਜ ਸਿੰਘ ਜੀ, ਸਾਡੇ ਮੇਰੇ ਮਾਣਯੋਗ ਮੇਰੇ ਫੇਵਰੇਟ ਬਲਵਿੰਦਰ ਕੌਰ ਖਾਲਸਾ ਜੀ, ਮੈਂ ਆਹੀ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਕਮਿਊਨਿਟੀ ਨੂੰ ਆਪਾਂ ਤੁਸੀਂ ਸੁਚੇਤ ਕਰ ਰਹੇ ਆ, ਆਪਣੀ ਕੌਮ ਨੂੰ ਜਗਾ ਰਹੇ ਆ, ਤੁਸੀਂ ਮੁੱਦੇ ਲਿਆ ਰਹੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਐਂਡ ਵੀ ਗਾਟ ਨਥਿੰਗ, ਜਸਟ ਲਵ ਫॉर ਮਾਈ ਟਰੱਕਰਸ। ਬਸ ਇੱਕੋ ਗੱਲ ਕਹਿਣੀ ਆ ਕਿ ਜੀਟੀ ਰੋਡ ਤੇ ਦੁਹਾਈਆਂ ਪਾਵੇ ਨਹੀਂ ਯਾਰਾਂ ਦਾ ਟਰੱਕ ਵੱਲੀਏ, ਸਿੱਧਾ 99 ਤੋਂ ਫ੍ਰੀਜ਼ਨੋ ਤੋਂ ਨਿਊਯਾਰਕ ਜਾਂ ਟੈਕਸ ਜਾਵੇ ਨਹੀਂ ਯਾਰਾਂ ਦਾ ਟਰੱਕ ਵੱਲੀਏ। ਲਵ ਯੂ ਟਰੱਕਰਸ, ਲਵ ਯੂ ਫੈਮਿਲੀ। ਥੈਂਕ ਯੂ ਜੀ, ਮਿਹਰਬਾਨੀ ਜੀ, ਧੰਨਵਾਦ। ਸੋ ਹੁਣ ਕੈਲੀਫੋਰਨੀਆ 'ਚ ਤਾਂ ਬਹੁਤ ਈਜ਼ੀ ਆ, ਜਿਸ ਤਰ੍ਹਾਂ ਗੁਰਦੀਪ ਸ਼ੇਰਗਿੱਲ ਹੁਣੀ ਦੱਸ ਕੇ ਗਏ ਆ। ਕੈਲੀਫੋਰਨੀਆ ਦੇ ਵਿੱਚ ਤਾਂ ਹੁਣ ਵੈਲਟ ਤੁਹਾਡੇ ਘਰਾਂ 'ਚ ਹੀ ਆ ਜਾਂਦਾ ਹੈ, ਤੇ ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ ਹੁਣ ਪੰਜਾਬੀ 'ਚ ਆ ਗਿਆ ਹੈ। ਸੋ ਮਹੀਨਾ ਪਹਿਲਾਂ ਹੀ ਆ ਜਾਂਦਾ ਹੈ, ਤੇ ਤੁਸੀਂ ਏਦਾਂ ਨਹੀਂ ਵੀ ਇੱਕੋ ਦਿਨ ਬੈਠ ਕੇ ਭਰਨਾ, ਰੋਜ਼ 5-5 10-10 ਮਿੰਟ ਲਾ ਕੇ ਇੱਕ ਚੀਜ਼ ਦੇ ਉੱਤੇ ਤੁਸੀਂ ਟਿਕ ਮਾਰਕ ਕਰ ਸਕਦੇ ਹੋ। 1 ਮਹੀਨਾ ਪਹਿਲਾਂ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਉਹ ਆ ਜਾਂਦਾ, ਐਵਰੀ ਵੀਕ ਕੁਛ ਹਿੱਸਾ ਭਰ ਲਿਆ। ਕਈ ਵਾਰੀ ਛੋਟਾ ਵੀ ਹੁੰਦਾ ਆ। ਹੁਣ ਨਵੰਬਰ ਦੇ ਵਿੱਚ ਮੇ ਵੀ ਥੋੜਾ ਲੈਂਥੀ ਵੀ ਹੋਊਗਾ। ਬਹੁਤ ਸਾਰੀਆਂ ਜਿਹੜੀਆਂ ਲੋਕਲ ਦੇ ਨਾਲ ਫੈਡਰਲ ਲੈਵਲ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਏਦਾਂ ਇਲੈਕਸ਼ਨ ਨਾਲ ਚੱਲਦੀਆਂ। ਸੋ ਆਪਣੀ ਇਸ ਪਾਵਰ ਨੂੰ ਜਿਹੜਾ ਉਹ ਸਮਝੋ, ਤੇ ਹਰ ਇੱਕ ਜਾਣਾ ਕੋਈ ਨਾ ਕੋਈ ਜਿਹੜਾ ਵੀ ਇੱਥੇ ਹੈਗਾ ਆ ਪੰਜਾਬੀ, ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਸੇ ਨਾ ਕਿਸੇ ਅਜਿਹੇ ਨੂੰ ਤਾਂ ਉਹ ਜਾਣਦਾ ਹੀ ਜਾਣਦਾ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਉਹ ਹੈਗਾ ਆ। ਸੋ ਓਬਵੀਅਸਲੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਅਫੈਕਟ ਕਰ ਰਹੀਆਂ ਹੁੰਦੀਆਂ ਆ। ਤੇ ਆਪਣੇ ਅਗਲੇ ਕਾਲਰ ਨੇ ਜੁੜੇ, ਸਨੀ ਗਰੇਵਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਗੁਰਦੀਪ ਬਾਈ ਦੀ ਨਾ ਗੱਲ 'ਚ ਦਮ ਆ ਕਾਫੀ। ਜਿਵੇਂ ਆਪਾਂ ਹੁਣ ਨਾ ਜਦੋਂ ਆਹ ਜਿਮ ਕੋਸਟਾ ਵਾ ਜਿਹੜਾ ਫਰੈਜ਼ਨੋ ਵਾਲਾ, ਜਦੋਂ ELD ਦਾ ਪ੍ਰੋਟੈਸਟ ਹੋਇਆ ਸੀ, ਅਸੀਂ ਉਹਨੂੰ ਮਿਲਣ ਗਏ ਸੀਗੇ, ਤੇ ਉਹਨੇ ਸਾਨੂੰ ਚਲੋ ਰੈਸਟੋਰੈਂਟ 'ਚ ਮਿਲਿਆ, ਫੂਡ ਫਾਡ ਖਿਲਾ ਕੇ ਮਤਲਬ ਤੋਰਤਾ। ਕਹਿਣ ਦਾ ਮਤਲਬ ਇਹੀ ਆ, ਗੁਰਦੁਆਰਿਆਂ 'ਚ ਜਿਵੇਂ ਇਹਨਾਂ ਨੂੰ ਸਰੋਪੇ ਦੇਈ ਜਾਂਦੇ ਨੇ, ਹਨਾ। ਜਿਹੜਾ ਇੱਥੇ ਦਾ ਇੱਕ ਜਿਮ ਕੋਸਟਾ ਨੂੰ ਬਾਈ ਜੀ ਕਾਲਾਂ ਕਰਨ ਦੀ ਲੋੜ ਨਹੀਂ ਪੈਂਦੀ ਵੋਟਾਂ ਵੇਲੇ, ਹਨਾ, ਕਿਉਂਕਿ ਇਹਨੂੰ ਮੈਕਸੀਕਨ ਕਮਿਊਨਿਟੀ ਜਾਂ ਹੋਰ ਕਮਿਊਨਿਟੀ ਬਹੁਤ ਵੋਟਾਂ ਪਾਉਂਦੀ ਆ। ਇਹਨੇ ਟਰੱਕਰਸ ਲਈ ਕਦੇ ਕੁਛ ਨਹੀਂ ਕਰਿਆ। ਤੇ ਜਿਹੜਾ ਇਹਦੇ ਅਗੇਂਸਟ ਖੜਦਾ, ਉਹ ਕਾਲਾਂ ਕਰਦੇ ਨੇ। ਜਿਵੇਂ ਆਪਾਂ ਨੂੰ ਟੈਕਸ ਮੈਸੇਜ ਨਹੀਂ ਆਉਂਦੇ ਵੋਟਾਂ ਤੋਂ ਪਹਿਲਾਂ ਵੀ, ਜਾਂ ਕਾਲ ਆਉਂਦੀ ਹੁੰਦੀ ਆ ਵੀ ਤੁਸੀਂ ਇਹਦੇ ਹੱਕ 'ਚ ਹੈਗੇ ਹੋ ਜਾਂ ਨਹੀਂ। ਮੈਂ ਉਹਨੂੰ ਪੁੱਛਿਆ ਸੀ ਲਾਸਟ ਟਾਈਮ, ਮੈਂ ਕਿਹਾ ਵੀ ਤੁਸੀਂ ਸਾਡੇ ਲਈ ਟਰੱਕਿੰਗ ਲਈ ਕਰੋਗੇ? ਕਹਿੰਦੇ ਜੇ ਪਾਵਰ 'ਚ ਆਇਆ ਤਾਂ ਤੁਸੀਂ ਟਰੱਕਰ ਆਪਦੀ ਕਮੇਟੀ ਲੈ ਕੇ ਆਇਓ, ਵੀ ਜੋ ਤੁਹਾਡੇ ਇਸ਼ੂਜ਼ ਅਸੀਂ ਰਿਜ਼ੋਲਵ ਕਰਾਂਗੇ। ਤਾਂ ਗੱਲ ਕਹਿਣ ਦਾ ਬਾਈ ਜੀ ਮਤਲਬ ਇਹੀ ਆ, ਜਿਹੜਾ ਹੁਣ ਜੇ ਵੋਟ ਪਾਵਾਂਗੇ ਤਾਂ ਹੀ ਆ। ਹੁਣ ਸ਼ਾਇਦ ਰਮਨ ਬਾਈ ਜੀ ਨੂੰ ਬਾਈ ਜੀ ਯਾਦ ਹੋਵੇ, ਹੁਣ ਪ੍ਰੋਟੈਸਟ ਦੀ ਗੱਲ ਹੋਈ ਸੀ, ਹਨਾ। ਤੇ ਜਿਵੇਂ ਹੁਣ ਆਪਾਂ ਕਹਿ ਦਿੰਦੇ ਹਾਂ, ਅੱਜ ਲੋਕ ਕਹਿ ਦਿੰਦੇ ਚਲੋ ਅਸੀਂ ਕੀ ਲੈਣਾ, ਆਪਾਂ ਨੂੰ ਪਰਵਾਹ ਨਹੀਂ ਹੈਗੀ। ਪਰ ਇੱਕ ਕਿਸੇ ਸਟੇਟ ਦੀ ਖਾਣੀ ਮਿਸ਼ੀਗਨ ਦਾ ਸੀਗਾ ਬਾਈ ਜੀ, ਰਮਨ ਬਾਈ ਜੀ ਨੂੰ ਸ਼ਾਇਦ ਯਾਦ ਹੋਵੇ, ਮੈਨੂੰ ਖਬਰ ਯਾਦ ਆ। ਉਹ ਜਿਹੜੇ ਆਟੋਮੈਟਿਕ ਟਰੱਕ ਨੇ ਨਾ, ਉਹਨਾਂ ਦੀ ਇੱਕ ਸਪੈਸ਼ਲ ਅੱਡ ਲਾਈਨ ਬਣਾਉਣ ਨੂੰ ਜਾ ਰਹੇ ਸੀਗੇ, ਜਾਂ ਉਹਦਾ ਪਲਾਨ ਚੱਲ ਰਿਹਾ ਵੀ ਉਹਦੀ ਅੱਡ ਲਾਈਨ ਹੋਊਗੀ। ਉਹ ਸਿਰਫ ਉਹਦੇ ਲਈ ਟੈਸਟਿੰਗ ਲਈ ਪਤਾ ਨਹੀਂ ਕਿੰਨੇ $100 ਮਿਲੀਅਨ ਉਹਨਾਂ ਨੇ ਖਰਚਣਾ। ਵੀ ਉਹਦੇ ਲਈ ਤੁਸੀਂ, ਕਿਉਂਕਿ ਉਹ ਵੱਡੀਆਂ ਕੰਪਨੀਆਂ ਨੇ, ਉਹਦੇ ਲਈ ਤਾਂ ਤੁਸੀਂ ਕਿੰਨੇ $100 ਮਿਲੀਅਨ ਖਰਚ ਕੇ ਇੱਕ ਅੱਡ ਲਾਈਨ ਬਣਾ ਸਕਦੇ ਹੋ। ਉਹਦੇ ਵਿੱਚ ਦੂਜੇ ਟਰੱਕ ਨਹੀਂ ਜਾ ਸਕਦੇ ਸਾਡੇ ਵਰਗੇ, ਉਹ ਸਿਰਫ ਉਹਦੀ ਟੈਸਟਿੰਗ ਹੋਊਗੀ। ਪਰ ਜਿੱਥੇ ਅਸੀਂ ਜਾਂਦੇ ਹਾਂ, ਸਾਡੇ ਵਾਲੀਆਂ ਸੜਕਾਂ ਦੇ ਟੋਏ ਵੀ ਨਹੀਂ ਭਰ ਹੁੰਦੇ ਇਹਨਾਂ ਤੋਂ। ਸੋ ਗੱਲ ਉਹੀ ਆਉਂਦੇ ਨੇ, ਜਿਹੜੇ ਕਾਰਪੋਰੇਟ ਨੇ ਜਿਨ੍ਹਾਂ ਨੇ 1 ਬਿਲੀਅਨ 2 ਬਿਲੀਅਨ 3 ਬਿਲੀਅਨ ਖਰਚੇ ਆ, ਉਹਨਾਂ ਲਈ ਤਾਂ ਉਹ ਫਰੀਵੇਆਂ ਦੇ ਸਾਈਡ ਤੇ ਸਪੈਸ਼ਲ ਇੱਕ ਰੋਡਾਂ ਵੀ ਬਣਾਉਣ ਨੂੰ ਤਿਆਰ ਹੋਈ ਫਿਰਦੀ ਆ। ਜਿਹੜੇ ਪੋਲੀਟੀਸ਼ੀਅਨ ਐਂਡ ਆਫ ਦਾ ਡੇ ਬਾਈ ਜੀ, ਗੱਲ ਤਾਂ ਪੋਲੀਟੀਸ਼ੀਅਨ ਤੇ ਆ ਜਾਂਦੀ ਆ, ਤੇ ਗੱਲ ਏਕੇ ਤੇ ਆ ਜਾਂਦੀ ਆ। ਜਦੋਂ ਜਿਮ ਕੋਸਟਾ ਆਵੇ ਜਾਂ ਜਿਹਦਾ ਜੇ ਫਰੈਜ਼ਨੋ ਵਾਲੇ ਨੇ ਜਿਮ ਕੋਸਟਾ ਆਵੇਗਾ, ਉਹਨਾਂ ਨੂੰ ਸਿੱਧਾ ਮੂੰਹ ਤੇ ਕਹੋ ਵੀ ਭਾਈ ਤੂੰ ਟਰੱਕਰ ਲਈ ਸਾਡੇ ਲਈ ਕੁਛ ਨਹੀਂ ਕੀਤਾ, ਅਸੀਂ ਨਹੀਂ ਤੈਨੂੰ ਵੋਟ ਪਾਉਣੀ। ਤੇ ਟਰੱਕਾਂ ਵਾਲੇ ਏਕਾ ਵੀ ਕਰਨ ਵੀ ਹਾਂ ਭਾਈ ਅਸੀਂ ਵੋਟ ਪਾਉਣੀ ਹੀ ਨਹੀਂ, ਦੂਜੇ ਨੂੰ ਪਾਵਾਂਗੇ। ਨਹੀਂ ਸਨੀ ਇੱਥੇ ਮੈਂ ਇੱਕ ਅੱਜ ਗੱਲ ਰੱਖਣੀ ਚਾਹੁੰਦਾ, ਤੂੰ ਗੱਲ ਛੇੜ ਲਈ ਹੈ ਇਸ ਚੀਜ਼ ਤੇ ਮੈਂ ਗੱਲ ਰੱਖਣੀ ਚਾਹੁੰਦਾ। ਸੈਨ ਹੋਜ਼ੇ ਦੇ ਵਿੱਚੋਂ ਐਸ਼ ਕਾਲ ਵਾਲਾ ਜਿਹੜਾ ਹੈਗਾ ਆ ਆਪਣਾ, ਉਹ ਲੇਬਰ ਕਮੇਟੀ ਤੇ ਹੈਗਾ ਆ, ਉਹਦੇ ਸਾਹਮਣੇ ਮੈਂ 3 ਵਾਰੀ ਇਹ AB5 ਦੀ ਚੀਜ਼ ਉੱਥੇ ਗਏ ਆ, ਸਟੇਟਮੈਂਟ ਦਿੱਤੀ ਆ, ਹਨਾ। ਉਹਨੇ ਸੁਣ ਤੋਂ ਹੀ ਨਾ ਕਰ, ਠੀਕ ਆ। ਸੋ ਇਹ ਹੁਣ ਸਨੋਜ਼ੇ ਵਾਲਿਆਂ ਨੂੰ ਚਾਹੀਦਾ ਵੀ ਆਪਾਂ ਗਾਂ ਕੀ ਕਰਨਾ ਤੇ ਸਾਡੀ ਕੀ ਸਮਝ ਹੈ ਤੇ ਕਿੱਥੇ ਜਾਂਦੀ ਹੈ, ਠੀਕ ਹੈ ਨਾ। ਬਿਲਕੁਲ ਰਮਨ ਜੀ, ਸੈਨੋ ਦੇ ਗੁਰਦੁਆਰੇ ਵਾਲੇ ਹਮੇਸ਼ਾ ਇਹਨੂੰ ਵਾ ਕੇ ਨਾ ਉਹਦੇ ਸਰੋਪਾ ਪਾਉਂਦੇ ਰਹਿੰਦੇ ਆ ਐਸ਼ਕਾਲਾਂ ਦੇ। ਹੁਣ ਇਹ AB5 ਦਾ ਉਹ ਮੇਨ ਕਰਤਾ ਧਰਤਾ ਸੀਗਾ, ਉਹ ਜੋ ਬੀਬੀ ਗੰਜ਼ਾਲਸ ਹੈਗੀ ਆ ਉਹਦੇ ਨਾਲ, ਕਿਉਂਕਿ ਲੇਬਰ ਯੂਨੀਅਨ ਦਾ ਇਹ ਮੇਨ ਬੰਦਾ ਹੈਗਾ।
ਪੂਰੀ ਸਪੋਰਟ ਹੈ ਇਹਨੂੰ ਤਕਰੀਬਨ ਸਾਰੀਆਂ ਯੂਨੀਅਨਸ ਦੀ ਜੀ। ਸੋ ਜੇ ਉਹਨਾਂ ਨੇ ਗੱਲ ਸੁਣਨੀ ਹੈ ਸੋ ਆਪਾਂ ਕਾਹਦੇ ਇਦਾਂ ਦੇ ਬੰਦਿਆਂ ਦੀ ਸਪੋਰਟ ਕਰਦੇ ਹੁੰਦੇ ਆ। ਲੇਬਰ ਕਮੇਟੀ ਦਾ ਚੇਅਰ ਆ, ਇਹ ਰੋਕ ਸਕਦਾ ਸੀਗਾ, ਉੱਥੇ ਕਾਰਵ ਆਊਟ ਕਰ ਸਕਦੇ ਸੀ, ਆਪਸ਼ਨ ਦਿੱਤੀ ਸੀ, ਸਾਰਾ ਕੁਝ ਦਿੱਤਾ ਸੀਗਾ, ਪਰ ਸੁਣ ਤੋਂ ਹੀ ਨਾ ਕਰਦੇ। ਜੀ ਜੀ। ਸੋ ਨਾਲੇ ਇਹ ਨਹੀਂ ਹੈ ਵੀ ਤੁਸੀਂ ਬਹੁਤ ਰਮਨ ਜੀ ਸਪੈਸ਼ਲ ਮੰਗ ਰਹੇ ਆ। ਜੇ ਰੀਅਲ ਸਟੇਟ ਏਜੰਟ, ਇੰਸ਼ੋਰੈਂਸ ਏਜੰਟ, ਬਾਲ ਕੱਟਣ ਵਾਲੇ ਕਿੰਨੀਆਂ ਨੇ ਡਾਕਟਰਸ ਨੇ ਐਗਜ਼ੈਂਪਸ਼ਨ ਲਈ ਆ, ਤੇ ਇਹਦੇ ਚ ਵੀ ਐਗਜ਼ੈਂਪਸ਼ਨ ਹੋ ਸਕਦੀ ਸੀ। ਘੱਟੋ ਘੱਟ ਉਹ ਹੋਵੇ ਵੀ ਜੇ ਇੱਕ ਟਰੱਕ ਡਰਾਈਵਰ ਆ ਉਹ ਆਪ ਹੀ ਚਲਾਉਂਦਾ, ਉਹਦੀ ਐਗਜ਼ੈਂਪਸ਼ਨ ਹੋਵੇ, ਜਾਂ ਕੁਝ ਇਦਾਂ ਦੀ ਹੋ ਸਕਦੀ ਸੀ, ਹਨਾ। ਉਹ ਤੁਸੀਂ ਹੁਣ ਕਹੀ ਜਾਂਦੇ ਵੀ 3 ਵਾਰੀ ਗਏ, ਹੁਣ ਸੁਣਨ ਤੋਂ ਹੀ ਨਾ ਕਰਤੀ ਆ, ਹਨਾ। ਸੋ ਇਸ ਕਰਕੇ ਇਹ ਵੋਟਾਂ 'ਚ ਸਾਨੂੰ ਧਿਆਨ ਰੱਖਣਾ ਚਾਹੀਦਾ। ਹਾਲਾਂਕਿ ਉਹ ਜਿਹੜਾ ਡਿਸਟ੍ਰਿਕਟ ਆ ਉੱਥੇ ਬੜੇ ਪੰਜਾਬੀ ਘੱਟ ਆ, ਪਰ ਫਾਈਨੈਂਸ਼ੀਅਲੀ ਬੜੀ ਸਪੋਰਟ ਕਰਦੇ ਹੈਗੇ ਜੀ। ਇਹ ਤਾਂ ਆਪ ਨੂੰ ਸੋਚਣਾ ਪੈਣਾ ਹੈ ਜੀ। ਹੁਣ ਤੁਹਾਡੀ ਅਸੀਂ ਤਾਂ ਤੁਹਾਨੂੰ ਹੋਰ ਇਸ ਤੋਂ ਵੱਧ ਅਸੀਂ ਕੀ ਕਹਿ ਸਕਦੇ, ਕੀ ਦੱਸ ਸਕਦੇ ਆ, ਠੀਕ ਹੈ ਨਾ। ਇਸ ਤੋਂ ਬਾਅਦ ਤੁਹਾਡੀ ਆਪਣੀ ਸਮਝਦਾਰੀ, ਆਪਣੀ ਸੋਚ, ਆਪਣੀ ਸਮਝ ਆ, ਠੀਕ ਹੈ ਨਾ। ਮੈਂ ਤਾਂ ਪੋਰਟ ਆਫ ਓਕਲੈਂਡ ਤੇ ਪ੍ਰੋਟੈਸਟ ਕਰਨ ਵਾਲਿਆਂ ਨੂੰ ਵੀ ਸਿੱਧੀ ਗੱਲ ਕਹੀ, ਜਿਵੇਂ ਤੁਹਾਡਾ ਐਕਚੁਅਲ ਕਲਪਰੇਟ ਤਾਂ ਉਹ ਬੈਠਾ ਆ, ਵੀ ਤੁਸੀਂ ਇੱਥੇ ਇਹਨਾਂ ਨੂੰ ਕੋਰਟ ਦੇ ਨਾਲ ਤਾਂ ਆਪਣਾ ਕੋਈ ਲੇਖਾ ਦੇਖਾ ਨਹੀਂ ਗਾ, ਇਹਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ ਹੈਗਾ, ਹਨਾ। ਸੋ ਜਿਹੜਾ ਐਕਚੁਅਲ ਕਲਪਰੇਟ ਹੈਗਾ ਉੱਥੇ ਜਾਓ, ਉੱਥੇ ਆਪਣਾ ਪ੍ਰੋਟੈਸਟ ਕਰੋ, ਉੱਥੇ ਉਹਨੂੰ ਦਿਖਾਓ ਵੀ ਭਾਈ ਇਹ ਜਿਹੜੀ ਆ ਇੱਦਾਂ ਦੀ ਜਿਹੜੀ ਚੀਜ਼ ਕਰਨੀ ਆ, ਇਹਦੀ ਪਾਵਰ ਕੀ ਹੁੰਦੀ ਆ। ਤੁਸੀਂ ਇੱਕ ਪਾਸਾ ਦੇਖ ਲਿਆ, ਬਾਕੀ ਤਾਂ ਸਾਰੇ ਤੁਸੀਂ ਛੱਡਤੇ ਨਾ। ਸੋ ਆਈ ਥਿੰਕ ਕਿ ਦੇ ਸ਼ੁੱਡ ਅੰਡਰਸਟੈਂਡ ਨਾਓ। ਜੀ। ਸਨੀ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਮਿਸ਼ੀਗਨ ਵਾਲੀ, ਉਹ 'ਚ ਮੈਂ ਥੋੜ੍ਹਾ ਜਿਹਾ ਨਾਲ ਐਡ ਕਰਦਾ ਜਾਵਾਂ। ਜਿਹੜਾ ਉਹਨਾਂ ਦਾ ਨਾ ਟਰਾਈ ਜਿਹੜੀ ਉਹ ਸਪੈਸ਼ਲ ਵਾਲੀ ਆ, ਉਹ ਇਨ ਰੋਡ ਚਾਰਜਿੰਗ ਦੀ ਆ। ਉਹ ਕੁਛ ਹੋਰ ਟੈਕਨੋਲੋਜੀ ਜਿਹੜੀ ਉਹ ਟਰਾਈ ਕਰ ਰਹੇ ਸੀ। ਉਹ ਹੈਗੀ ਆ ਕਾਨਵੇ ਦੀ, ਹੈਗੀ ਲੌਂਗ ਹਾਲ ਟਰੱਕਿੰਗ ਦੀ ਹੈਗੀ ਆ, ਅਡੈਪਟਿਵ ਕਰੂਜ਼ ਕੰਟਰੋਲ ਹੈ ਨਾ ਜਿਹੜਾ। ਸੋ ਉਹ ਇੱਕ ਲਾਈਨ ਦੇ ਵਿੱਚ 3-4 ਟਰੱਕ ਇਕੱਠੇ ਇੱਕੋ ਥਾਂ ਚੱਲ ਸਕਦੇ ਆ। ਸੋ ਉਹ ਅਡੈਪਟਿਵ ਕਰੂਜ਼ ਕੰਟਰੋਲ ਦਾ ਜਿਹੜਾ ਹੈਗਾ ਉਹ ਹੈਗਾ ਕਾਨਵੇ ਬਣਾ ਕੇ ਚੱਲਣਾ, ਤਾਂ ਕਿ ਜਿਹੜੇ ਪਿਛਲੇ ਟਰੱਕ ਆ ਉਹਨਾਂ ਦੇ ਵਿੱਚ ਫਿਊਲ ਦੀ ਸੇਵਿੰਗ ਬਹੁਤ ਵੱਧ ਜਾਂਦੀ ਹੈ। ਬਿਲਕੁਲ ਉਹੀ ਇਹਦੇ ਵਿੱਚ ਤੇ ਕਾਰਨੇਜੀ ਮੈਲਨ ਯੂਨੀਵਰਸਿਟੀ ਨੇ ਕੀਤੀ ਆ। ਸੋ ਇਹ ਉਹੀ ਕੰਪਨੀਆਂ ਜਿੱਦਾਂ ਐਮਾਜ਼ਨ ਹੋ ਗਈ, ਵਾਲਮਾਰਟ ਹੋ ਗਈ, ਇਹਨਾਂ ਦੇ 20 ਟਰੱਕ ਇਕੱਠੇ ਜਾਊਗੇ ਕਾਨਵੇ ਦੇ ਵਿੱਚ, ਹਨਾ। ਸੋ ਇਹ ਦੱਸਦਾ ਜਾਵਾਂ, ਮੇ ਬੀ ਇਹ ਸ਼ਾਇਦ ਉਹ ਵਾਲੀ ਦੇ ਨਾਲੋਂ ਮੇ ਬੀ ਡਿਫਰੈਂਟ ਵੀ ਹੋਵੇ। ਕੋਈ ਇਲੈਕਟ੍ਰੀਓਨ ਕਰਕੇ ਕੰਪਨੀ ਹੈ, ਇਜ਼ਰਾਈਲ ਬੇਸਡ ਇਹ ਕੰਪਨੀ ਆ, ਜਿਹੜੀ ਵਾਇਰਲੈਸ ਚਾਰਜਿੰਗ ਇਨਫਰਾਸਟ੍ਰਕਚਰ ਤਿਆਰ ਕਰ ਰਹੀ। ਇਹਨਾਂ ਦੇ ਆਲਰੇਡੀ ਜਿਹੜੇ ਇਦਾਂ ਦੇ ਸਿਮਿਲਰ ਰੋਡਵੇਜ਼ ਇਜ਼ਰਾਈਲ, ਸਵੀਡਨ, ਇਟਲੀ ਤੇ ਜਰਮਨੀ ਦੇ ਵਿੱਚ ਆ, ਜਿਹੜੇ ਕਹਿੰਦੇ ਵੀ ਇਲੈਕਟ੍ਰਿਕ ਜਿਹੜਾ ਵਹੀਕਲ ਆ ਉਹ ਜੇ ਇਹਨਾਂ ਦੇ ਰੋਡ ਦੇ ਉੱਤੋਂ ਦੀ ਜਾ ਰਿਹਾ ਤੇ ਨਾਲ ਵਾਇਰਲੈਸਲੀ ਚਾਰਜ ਵੀ ਜਿਹੜਾ ਆ ਉਹ ਹੁੰਦਾ ਜਾਊਗਾ। ਸੋ ਉਹ ਮੇ ਬੀ ਇਹ ਚੀਜ਼ ਉਹ ਵੀ ਹੋਵੇ ਉਹਦੇ ਵਿੱਚ। ਸੋ ਇਹ ਡਿਫਰੈਂਟ ਵੀ ਹੋ ਸਕਦਾ ਆ, ਕਿਉਂਕਿ ਜਦੋਂ ਇਲੈਕਟ੍ਰਿਕ ਟਰੱਕ ਦਾ ਆਉਣਾ, ਕਿਉਂਕਿ ਚਾਰਜਿੰਗ ਦੀ ਬਹੁਤ ਵੱਡੀ ਪ੍ਰੋਬਲਮ ਰਹਿਣੀ ਆ ਉਸ ਚੀਜ਼ ਦੇ ਵਿੱਚ। ਪਰ ਇਹ ਆ ਵੀ ਹਾਂ, ਇਹ ਡੈਫੀਨੇਟਲੀ ਇਹ ਗੱਲ ਤਾਂ ਜਿਹੜੀ ਉਸ ਦੇ ਵਿੱਚ ਜ਼ਰੂਰ ਆ। ਚਲੋ ਟੈਕਨੋਲੋਜੀ ਕਿੱਦਾਂ ਦੀ ਆ ਰਹੀ, ਕਿਵੇਂ ਆ ਰਹੀ, ਉਹਦੇ ਲਈ ਕੀ ਕਰ ਰਹੇ ਆ, ਪਰ ਇਹ ਨਹੀਂ ਆ ਵੀ ਉਹਦੀ ਖਾਤਰ ਤੁਸੀਂ ਬਾਕੀਆਂ ਨੂੰ ਜਿਹੜਾ ਆ ਉਹ ਲੱਤ ਮਾਰ ਕੇ ਪਰੇ ਕਰੀ ਜਾਓ। ਉਹ ਚੀਜ਼ ਜਿਹੜੀ ਉਹ ਡਿਫਰੈਂਟ ਇੱਕ ਚੀਜ਼ ਉਸ ਦੇ ਨਾਲ ਬਣ ਜਾਂਦੀ ਹੈ। ਥੈਂਕ ਯੂ। ਸੋ ਹੁਣ ਕਈ ਵਾਰੀ ਫੇਰ ਕਹਿਣਾ ਵੀ ਪੰਜਾਬੀ ਰੇਡੀ ਯੂਐਸਏ ਵਾਲੇ ਡਰਾ ਦਿੰਦੇ ਆ। ਸੋ ਰਾਜਕਨਵੀਰ ਸਿੰਘ ਜਿਹੜੀ ਇਹ ਰਮਨ ਭਾਜੀ ਜਿਹੜੀ ਇਹ ਸਟੱਡੀ ਕੀਤੀ ਆ ਨਾ, ਮਿਸ਼ੀਗਨ ਯੂਨੀਵਰਸਿਟੀ ਆਫ ਮਿਸ਼ੀਗਨ ਤੇ ਕਾਰਨੇਜੀ ਮੈਲੋਨ ਯੂਨੀਵਰਸਿਟੀ, ਦੋਨੋਂ ਟੌਪ ਦੀਆਂ ਯੂਨੀਵਰਸਿਟੀਜ਼ ਆ। ਸੋ ਉਹਨਾਂ ਦੇ ਮੁਤਾਬਕ ਜੇ ਸਕਸੈਸਫੁਲ ਹੁੰਦਾ ਤੇ ਕਹਿੰਦੇ 5 ਲੱਖ ਜਿਹੜੇ ਟਰੱਕ ਆ, ਉਹ ਜਿਹੜੇ ਰੈਗੂਲਰ ਟਰੱਕ ਆ, ਉਹਨਾਂ ਨੂੰ ਆਟੋਮੇਟਿਡ ਟਰੱਕ ਰਿਪਲੇਸ ਕਰ ਸਕਦੇ ਆ ਆਉਣ ਵਾਲੇ ਸਮੇਂ 'ਚ। ਜੀ ਦੇਖੋ ਕੀ ਬਣਦਾ ਇਹਨਾਂ ਦਾ। ਇਹ ਵੱਡੀਆਂ ਜਿਹੜੇ ਆ ਉਹ ਥਾਪੀਆਂ ਮਾਰ ਕੇ ਗੱਲਾਂ ਤਾਂ ਕਰੀ ਜਾਂਦੇ ਆ, ਬਣਨਾ ਕੀ ਹੈਗਾ, ਹੋਊਗਾ ਕੀ, ਇਹ ਚੀਜ਼ ਜਿਹੜੀ ਉਹ ਦੇਖਣ ਵਾਲੀ ਆ। ਇੱਕ ਚੀਜ਼ ਜਿਹੜੀ ਇਸ ਟਾਈਮ ਕਮੈਂਟਸ ਦੇ ਵਿੱਚ ਰਮਨ ਜੀ ਦੇਖਣ ਨੂੰ ਮਿਲ ਰਹੀ ਹੈ, ਲੋਕ ਜਿਹੜੀ ਸ਼ਿਕਾਇਤ ਕਰ ਰਹੇ ਵੀ ਜਿਹੜੀਆਂ ਸਿਟੀਜ਼ ਵਾਲੇ ਆ ਤੇ ਅਰਬਨ ਏਰੀਆਜ਼ ਦੇ ਵਿੱਚ ਟਰੱਕ ਪਾਰਕਿੰਗ ਬੜੀ ਔਖੀ ਹੁੰਦੀ ਜਾ ਰਹੀ ਆ। ਕਹਿੰਦੇ $700 ਮਹੀਨੇ ਦਾ ਚਾਰਜ ਹੋ ਰਿਹਾ ਹੈਗਾ ਆ, ਚਾਰਜ ਕਰ ਰਹੇ ਆ ਜੇ ਤੁਸੀਂ ਅਰਬਨ ਜਾਂ ਜਿਹੜੀਆਂ ਸਿਟੀਜ਼ ਦੇ ਵਿੱਚ ਆਪਣੇ ਟਰੱਕ ਨੂੰ ਪਾਰਕ ਜਿਹੜਾ ਉਹ ਕਰਨਾ ਹੋਵੇ। ਸੋ ਉਹ ਕਹਿੰਦੇ ਵੀ ਸਿਟੀਜ਼ ਜਿਹੜੀਆਂ ਆ ਉਹ ਪਾਰਕਿੰਗ ਵੀ ਜਿਹੜੀਆਂ ਉਹ ਕਲੋਜ਼ ਕਰ ਰਹੀ ਹੈਗੀ ਆ ਇਹਨਾਂ ਵਾਸਤੇ। ਜੀ ਬਿਲਕੁਲ। ਇਹ ਅਗੇਨ ਮੈਂ ਵੀ ਉਹ ਪੜ੍ਹ ਰਿਹਾ ਸੀਗਾ ਉੱਥੇ ਸਪਲਾਈ ਤੇ ਡਿਮਾਂਡ ਦਾ ਮਤਲਬ ਹੈਗਾ। ਸੋ ਆਈ ਥਿੰਕ ਕਿ ਜਿਹੜੇ ਸਿਟੀਜ਼ ਹੈਗੀਆਂ ਉਹਨਾਂ ਨੂੰ, ਜਾਂ ਜਿਹੜੀਆਂ ਸਾਡੀਆਂ ਉੱਥੇ ਕਾਊਂਟੀਜ਼ ਹੈਗੀਆਂ ਉਹਨਾਂ ਦੇ ਵਿੱਚ ਆਪਣੀਆਂ ਜਿਹੜੀਆਂ, ਫਿਰ ਉਹੀ ਗੱਲ ਆਉਂਦੀ ਆ ਕਿ ਜਦੋਂ ਮੀਟਿੰਗਸ ਹੁੰਦੀਆਂ, ਜਦੋਂ ਉੱਥੇ ਇਕੱਠ ਹੁੰਦਾ ਆ, ਉਦੋਂ ਉੱਥੇ ਇਹ ਚੀਜ਼ਾਂ ਨੂੰ ਦੇਖਣਾ ਤੇ ਸਮਝਣਾ ਚਾਹੀਦਾ ਹੈ। ਉਦੋਂ ਉੱਥੇ ਜਾ ਕੇ ਗੱਲ ਕਰਨੀ ਚਾਹੀਦੀ ਆ। ਸੋ ਇਹ ਜਿਹੜੇ ਆ ਇਹ ਚੀਜ਼ਾਂ ਨੂੰ ਸਮਝੋ ਕਿ ਇਹ ਚੀਜ਼ਾਂ ਜਿਹੜੀਆਂ ਜਦੋਂ ਫੋਕਸ ਦੇ ਵਿੱਚ ਆਉਂਦੀਆਂ, ਜਦੋਂ ਉਦੋਂ ਚੱਲਦੀਆਂ, ਉਦੋਂ ਹੀ ਇਹਨਾਂ ਨੂੰ ਦੇਖਿਆ ਜਾਚਿਆ ਜਾ ਸਕਦਾ।
ਬਿਲਕੁਲ ਕਿਉਂਕਿ ਚੱਕਰ ਇਹ ਆ ਨਾ, ਹੁਣ ਤੁਸੀਂ ਮੈਂ ਤੁਹਾਡੇ ਸ਼ਹਿਰ ਦੀ ਗੱਲ ਕਰ ਲੈਂਦਾ ਫ੍ਰਿਜ਼ਨੋ ਦੀ, ਘੱਟੋ ਘੱਟ ਫ੍ਰਿਜ਼ਨੋ 'ਚ ਮੈਨੂੰ ਲੱਗਦਾ ਵੀ 20,000 ਟਰੱਕਰ ਹੋਣਾ ਆ, ਘੱਟੋ ਘੱਟ 20,000 ਟਰੱਕ ਤਾਂ ਹੋਊਗਾ। ਤੇ ਹੁਣ ਇੰਨਾ ਪੈਸਾ ਟੈਕਸ ਦਾ ਜਾਂਦਾ, ਜੇ ਤੁਸੀਂ ਪੋਲੀਟੀਕਲੀ ਇਨਵੋਲਵ ਹੋ ਤੇ ਸਿਟੀ ਕੌਂਸਲ ਨੂੰ ਕਹੋ ਵੀ ਜਾਂ ਤਾਂ ਸਾਨੂੰ ਜਗ੍ਹਾ ਦਿਓ ਕੁਛ ਜਿਹੜੀ ਲਾਗੇ ਛਾਗੇ ਹੋਏ। ਤੁਹਾਡੇ ਸਾਹਮਣੇ ਬਲੀਫ ਇਹ ਦੂਜਾ ਹੈਗਾ ਪ੍ਰੂਫ, ਇੱਕੋ ਹੀ ਇੱਕ ਡੈਮੋਕ੍ਰੇਟ ਸੈਨੇਟਰ ਹੈਗਾ ਜੋ ਮੈਨਸ਼ਨ, ਹੁਣ ਕਿੰਨਾ ਚਿਰ ਡੈਮੋਕ੍ਰੇਟਿਕ ਪਾਰਟੀ ਨੂੰ ਇੱਕ ਤਰ੍ਹਾਂ ਨਾਲ ਹੋਲਡ ਹੀ ਕਰ ਰੱਖਿਆ, ਕਿਉਂਕਿ ਉਹਦੀ ਸਟੇਟ ਦੇ ਵਿੱਚ ਕੋਲ ਇੰਡਸਟਰੀ ਨੂੰ ਲੈ ਕੇ ਉਹ ਕਹਿੰਦਾ ਸੀ ਵੀ ਅਸੀਂ ਨਹੀਂ ਬੰਦ ਕਰਨੀ ਹੈਗੀ এনवायरमेंट ਨੂੰ ਲੈ ਕੇ, ਕਿਉਂਕਿ ਮੇਰੀ ਸਟੇਟ 'ਚੋਂ ਜੌਬ ਚਲ ਜਾਣੀ ਆ। ਉਤੋਂ ਪੈਸੇ ਵੀ ਸੋਹਣੇ ਮਿਲਦੇ ਸੀ ਉਹਨੂੰ। ਜੀ ਪੈਸੇ ਵੀ ਮਿਲਦੇ ਸੀ, ਪਰ ਫਿਰ ਵੀ ਚਲੋ Yeah. ਸਟੇਟ ਲਈ ਖੜਦਾ ਸੀ ਉਹ, ਕਿਉਂਕਿ ਉੱਥੇ ਉਹਦੀਆਂ ਜੌਬਸ ਹੈਗੀਆਂ ਹਨਾ, ਠੀਕ ਆ। ਸੋ ਇਦਾਂ ਜੇ ਤੁਸੀਂ ਸਿਟੀ ਕੌਂਸਲ, ਉਹਨਾਂ ਨੂੰ ਪਤਾ ਵੀ ਇੰਨਾ ਬਿਜ਼ਨਸ, ਇੰਨਾ ਪ੍ਰੋਪਰਟੀ ਟੈਕਸ, ਇੰਨੇ ਘਰ ਲੈ ਰਹੇ, ਸਾਰਾ ਕੁਝ, ਤੇ ਜਦੋਂ ਤੁਸੀਂ ਵੋਟਾਂ 'ਚ ਵੀ ਇਨਵੋਲਵ ਹੋਵੋਗੇ ਤਾਂ ਨੈਚੁਰਲੀ ਫਿਰ ਉਹ ਤੁਹਾਨੂੰ ਜਗ੍ਹਾ ਲੱਭ ਕੇ ਦਊਗੇ ਵੀ ਹਾਂ ਭਾਈ ਇਸ ਜਗ੍ਹਾ ਦੇ ਵਿੱਚ ਜਿਹੜੇ ਆ ਬੜੇ ਤੁਸੀਂ ਪਾਰਕਿੰਗ ਲੋਟ ਬਣਾ ਲਓ ਤੇ ਸਾਨੂੰ ਕੋਈ ਇਹਦੇ 'ਚ ਇਸ਼ੂ ਨਹੀਂ ਹੋਊਗਾ। ਬਿਲਕੁਲ ਜੀ, ਇਹ ਤਾਂ ਫਿਰ ਅਗੇਨ ਸਾਰੀ ਗੱਲਬਾਤ ਉੱਥੇ ਆਣ ਕੇ ਖੜੀ ਹੋ ਜਾਂਦੀ ਹੈ ਕਿ ਜਦੋਂ ਅਸੀਂ ਲੋਕਲ ਪੋਲਿਟਿਕਸ ਦੇ ਵਿੱਚ, ਅਸੀਂ ਪੋਲਿਟਿਕਸ 'ਚ ਜਦੋਂ ਇਨਵੋਲਵ ਹੋਣ ਨੂੰ ਕਹਿੰਦੇ, ਉਦੋਂ ਇਹ ਨਹੀਂ ਕਹਿੰਦੇ ਵੀ ਆਪਣਾ ਬੰਦਾ ਕੋਈ MLA ਲਈ ਖੜਾ ਕਰਨਾ ਹੈ। ਜਸਟ ਜਿਹੜਾ ਖੜਾ ਹੁੰਦਾ ਉਹਦੀਆਂ ਨੀਤ ਦੇ ਬਾਰੇ ਪਤਾ ਕਰਨਾ ਹੁੰਦਾ ਵੀ ਕਿਹੜੇ ਬੰਦੇ ਨੂੰ ਵੋਟ ਪਾਉਣੀ ਆ, ਉਹ ਜਦੋਂ ਤੁਹਾਡੀਆਂ ਮੀਟਿੰਗਸ ਹੁੰਦੀਆਂ ਉਦੋਂ ਪਤਾ ਲੱਗ ਜਾਂਦਾ। ਸੋ ਪੋਲਿਟਿਕਸ ਇਨਵੋਲਵ ਹੋਣਾ ਸਿਰਫ ਉਹ ਨਹੀਂ ਹੁੰਦਾ ਕਿ ਆਪਾਂ ਵੋਟਾਂ 'ਚ ਖੜਨਾ। ਪੋਲਿਟਿਕਸ ਇਨਵੋਲਵ ਹੋਣ ਦਾ ਮਤਲਬ ਹੁੰਦਾ ਵੀ ਆਲੇ ਦੁਆਲੇ ਕੀ ਹੋ ਰਿਹਾ ਉਹਦੇ ਤੇ ਧਿਆਨ ਰੱਖਣਾ। ਬੇਅਰਰ ਆਫ ਬੈਡ ਨਿਊਜ਼ ਬਣਨਾ ਨਹੀਂ ਚਾਹੁੰਦੇ, ਪਰ ਦੱਸਣੀ ਪੈਂਦੀ ਹੈ ਕਿ ਇਹਦੀ ਮਾੜੀ ਖਬਰ, ਰੂਸ ਨੇ ਜਦ ਹਮਲਾ ਕੀਤਾ ਸੀ ਯੂਕਰੇਨ ਦੇ ਉੱਤੇ ਤਾਂ ਸਪਲਾਈ ਚੇਨ ਦੀ ਤੇ ਹੋਰ ਕਈ ਚੀਜ਼ਾਂ ਦੀ ਪ੍ਰੋਬਲਮ ਆਈ ਸੀ ਤੇ ਮਹਿੰਗਾਈ ਨੇ ਲੱਕ ਤੋੜਿਆ ਸੀ। ਹੁਣ ਕਹਿ ਰਹੇ ਆ ਵੀ ਇੱਕ ਵਾਰੀ ਫਿਰ ਮਹਿੰਗਾਈ ਹੋਰ ਉਸ ਦੇ ਵਿੱਚ ਵਾਧਾ ਹੋ ਸਕਦਾ। ਰੀਜ਼ਨ ਕੀ ਆ ਉਸ ਦੇ ਵਿੱਚ? ਸਪਲਾਈ ਚੇਨ ਨੂੰ ਇੱਕ ਵਾਰੀ ਫਿਰ ਖਤਰਾ ਬਣਿਆ ਆ। ਕਾਰਨ ਉਸ 'ਚ ਕੀ ਆ, ਜਿਹੜਾ ਚੀਨ ਤੇ ਤਾਈਵਾਨ ਦੇ ਦਰਮਿਆਨ ਹੁਣ ਜਿਹੜੀਆਂ ਇਸ ਟਾਈਮ ਕਹਿ ਲਓ ਵੀ ਸਪਾਰਕ ਸਪਲਾਈ ਕਰ ਰਹੇ ਨੇ, ਕੁਛ ਵੀ ਹੋ ਸਕਦਾ ਹੈ। ਜਿਹੜਾ ਚੀਨ ਤੇ ਤਾਈਵਾਨ ਦੇ ਦਰਮਿਆਨ ਜਿਹੜਾ ਸਮੁੰਦਰ ਦਾ ਰਾਹ ਆ, ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਰਟਸ, ਕਾਰਗੋ ਜਿਹੜਾ ਬਹੁਤ ਜ਼ਿਆਦਾ ਉਸ ਦੇ ਵਿੱਚੋਂ ਲੰਘਦਾ ਆ। ਰੱਬ ਨਾ ਕਰੇ ਚੀਨ ਤੇ ਤਾਈਵਾਨ ਦੇ ਵਿੱਚ ਜੇ ਯੁੱਧ ਛਿੜਦਾ ਆ ਜਾਂ ਮਿਲਟਰੀ ਐਕਸ਼ਨ ਹੁੰਦਾ ਆ, ਤਾਂ ਉੱਥੇ ਸਪਲਾਈ ਚੇਨ ਨੂੰ ਕਾਫੀ ਵੱਡੀ ਜਿਹੜੀ ਪ੍ਰੋਬਲਮ ਆ ਉਹ ਪੈ ਸਕਦੀ ਆ। ਅੱਜ ਇਸੇ ਦੇ ਬਾਬਤ ਹਰਜੋਤ ਸਿੰਘ ਜੀ ਖਬਰ ਇਹ ਸੀਗੀ, ਚੀਨ ਨੇ ਮਿਜ਼ਾਈਲਾਂ ਜਿਹੜੀਆਂ ਆ ਕੁਛ ਚਲਾਈਆਂ ਨੇ, ਮਿਲਟਰੀ ਐਕਸਰਸਾਈਜ਼ ਕੀਤੀ ਹੈ ਜਿਹੜੀ ਤਾਈਵਾਨ ਦੇ ਬਿਲਕੁਲ ਲਾਗੇ ਜਾ ਕੇ ਜਿਹੜੀਆਂ ਮਿਜ਼ਾਈਲਾਂ ਉਹ ਡਿੱਗੀਆਂ ਆ। ਸੋ ਇਹ ਹੁਣ ਪੂਰੀ ਤਰ੍ਹਾਂ ਉਕਸਾਹਟ ਜਿਹੜੀ ਉਹ ਕਰ ਰਹੇ ਆ, ਉਕਸਾ ਰਹੇ ਨੇ ਤਾਈਵਾਨ ਨੂੰ। ਤੇ ਹੁਣ ਇਹ ਦੇਖਣਾ ਚਾਹੁੰਦੇ ਆ ਚੀਨ ਵਾਲੇ ਵੀ ਤਾਈਵਾਨ ਦੇ ਨਾਲ ਐਕਚੁਅਲ 'ਚ ਅਮਰੀਕਾ ਹੁਣ ਕਿੰਨਾ ਕੁ ਖੜਦਾ ਆ, ਕਿੰਨੀ ਕੁ ਜਿਹੜੀ ਉਹ ਸਪੋਰਟ ਕਰੂਗਾ। ਉਤੋਂ ਨਾਲ ਦੇ ਨਾਲ ਹਰਜੋਤ ਸਿੰਘ ਜੀ ਖਬਰ ਇੱਕ ਹੋਰ ਆ ਗਈ ਆ, ਨੈਂਸੀ ਪੈਲੋਸੀ ਤਾਈਵਾਨ ਦੇ ਵਿੱਚ ਜਾਣ ਤੋਂ ਬਾਅਦ ਦੇ ਵਿੱਚ ਜਿਹੜੀ ਡੀਮਿਲਟਰਾਈਜ਼ਡ ਜ਼ੋਨ ਹੈਗੀ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਦਰਮਿਆਨ, ਉੱਥੇ ਵੀ ਦੌਰਾ ਕਰਕੇ ਜਿਹੜੀ ਉਹ ਆਈ ਆ। ਸੋ ਉਸ ਨੇ ਜਿਹੜਾ ਉੱਥੇ ਵੀ ਡੀਮਿਲਟਰਾਈਜ਼ ਜ਼ੋਨ ਦੇ ਵਿੱਚ ਦੌਰਾ ਕੀਤਾ। ਇਹ ਉਹੀ ਥਾਂ ਆ ਜਿੱਥੇ ਰਾਸ਼ਟਰਪਤੀ ਟਰੰਪ ਤੇ ਜਿਹੜਾ ਨਾਰਥ ਕੋਰੀਆ ਦਾ ਲੀਡਰ ਹੈਗਾ ਆਪਣੇ ਆਪ ਨੂੰ ਖਵਾਉਂਦਾ, ਕਿਮ ਯੋਂਗ ਉਨ, ਉਹਨਾਂ ਦੀ ਜਿਹੜੀ ਆ ਉਹ ਗੱਲਬਾਤ ਉੱਥੇ ਹੋਈ ਸੀ। ਉੱਥੇ ਮੁਲਾਕਾਤ ਵੀ ਉਹਨਾਂ ਨੇ ਉਹ ਜਿਹੜੀ ਉਹ ਕੀਤੀ ਸੀ। ਸੋ ਸਪਲਾਈ ਚੇਨ ਨੂੰ ਲੈ ਕੇ ਜਿਹੜਾ ਤਾਈਵਾਨ ਤੇ ਚੀਨ ਦੇ ਦਰਮਿਆਨ ਉਹ ਸਟ੍ਰੇਟ ਹੈਗਾ ਆ, ਰਾਹ ਹੈਗਾ ਆ, ਜਿੱਥੋਂ ਸਮੁੰਦਰੀ ਜਹਾਜ਼ ਕਾਰਗੋ ਬਹੁਤ ਜ਼ਿਆਦਾ ਨਿਕਲਦਾ ਆ, ਉਸ ਨੂੰ ਜਿਹੜਾ ਉਹ ਖਤਰਾ ਹੋ ਸਕਦਾ ਹੈ ਵੀ ਜੇ ਇਸ ਦੀ ਐਸਕਲੇਸ਼ਨ ਹੋਰ ਹੁੰਦੀ ਆ ਚੀਨ ਤੇ ਤਾਈਵਾਨ ਦੇ ਦਰਮਿਆਨ। ਸੋ ਸਮਾਨ ਵੀ ਜਿਹੜਾ ਆ ਉਹ ਮਹਿੰਗਾ ਵੀ ਹੋ ਸਕਦਾ ਆ ਤੇ ਸਪਲਾਈ ਨੂੰ ਪ੍ਰੋਬਲਮ ਆ ਸਕਦੀ ਆ, ਘੱਟ ਵੱਧ ਜਿਹੜੀਆਂ ਚੀਜ਼ਾਂ ਉਹ ਹੋ ਸਕਦੀਆਂ। ਐਸ ਟਾਈਮ ਰਾਜਕਿਰਨ ਐਜ਼ ਆਫ ਵੈਨਸਡੇ ਉੱਥੇ 256 ਜਿਹੜੇ ਕੰਟੇਨਰ ਸ਼ਿਪਸ ਆ ਉਹ ਉਸ ਏਰੀਆ 'ਚ ਹੈਗੇ ਆ, ਤੇ ਬਾਏ ਬਿਫੋਰ ਦਾ ਵੀਕਐਂਡ ਜਿਹੜਾ ਆ ਉੱਥੇ 308 ਹੋਰ ਸ਼ਿਪ ਜਿਹੜੇ ਆ ਉੱਥੇ ਪਹੁੰਚਣੇ ਆ, ਤੇ 60 ਜਿਹੜੇ ਹੋਰ ਸਕੈਜੂਲ ਹੈਗੇ ਆ ਇਹਨਾਂ ਦੀ ਮਿਲਟਰੀ ਡਰਿਲ ਤੋਂ ਪਹਿਲਾਂ। ਸੋ ਤੁਸੀਂ ਆਪ ਹਿਸਾਬ ਲਾ ਸਕਦੇ ਆ ਵੀ ਉੱਥੇ ਸਿਚੁਏਸ਼ਨ ਕੀ ਹੋ ਸਕਦੀ ਹੈ ਥੋੜੇ। ਸੋ ਭਾਈ ਆਪਣੇ ਆਪ ਨੂੰ ਨਾ ਇਹ ਸਾਰੀਆਂ ਚੀਜ਼ਾਂ ਦੇ ਲਈ ਹਾਂਜੀ, ਸੋ ਇਹ ਕਰਿਆ ਕਰੋ ਕਿ ਗਾਣੀ ਨਾ ਇਕੱਲੇ ਸੁਣਿਆ ਕਰੋ ਟਿਕਟੌਕ ਦੇ ਉੱਤੇ। ਸੋ ਆਪਣਾ ਜਿਹੜਾ ਸਾਡਾ ਮੇਨ ਮਕਸਦ ਆ ਪੰਜਾਬੀ ਰੇਡੀਓ USA ਦਾ, ਜਿੰਨੇ ਵੀ ਆਪਣੇ ਭੈਣ ਭਰਾ ਟਰੱਕਿੰਗ ਇੰਡਸਟਰੀ 'ਚ, ਹਾਲਾਂਕਿ ਹਰ ਸ਼ੋਅ ਆਪਾਂ ਡਿਫਰੈਂਟ ਜਿਹੜੇ ਕਿਸੇ ਚਾਹੇ ਸੋਸ਼ਲ ਮੁੱਦਾ ਆ, ਸੋਸ਼ਲ ਆ, ਰਿਲੀਜੀਅਸ ਆ, ਉੱਥੇ ਲੈ ਕੇ ਆਉਂਦੇ ਆ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਦੁਨੀਆ ਦਾ ਵੀ ਕੀ ਹੋ ਰਿਹਾ ਹੈ, ਕਿ ਕੱਲ ਨੂੰ ਆਉਣ ਵਾਲੇ 1-2 ਮਹੀਨਿਆਂ 4 ਮਹੀਨਿਆਂ 'ਚ ਸਾਡੇ ਤੇ ਕੀ ਫਰਕ ਪੈ ਸਕਦਾ ਹੈਗਾ ਹਨਾ।
ਸੋ ਇਹ ਜ਼ਰੂਰ ਇਹੀ ਮਕਸਦ ਹੁੰਦਾ ਸਾਡਾ ਵੀ ਤਾਂ ਕਿ ਆਪਣੇ ਸਾਰੇ ਜਿਹੜੇ ਇਸ ਫੀਲਡ ਵਾਲੇ ਆ ਉਹਨਾਂ ਨੂੰ ਐਜੂਕੇਸ਼ਨ ਮਿਲ ਸਕੇ। ਆਪਾਂ ਰਲ ਮਿਲ ਕੇ ਇੱਕ ਦੂਜੇ ਨੂੰ ਦੱਸ ਰਹੇ ਹੈਗੇ। ਇੱਕ ਕੁਐਸਚਨ ਆਇਆ ਹੈਗਾ ਫੇਸਬੁੱਕ ਦੇ ਉੱਤੇ ਕਿ ਜਿਹੜਾ ਆਪਣਾ ਬਿੱਲ ਆਫ ਲੇਡਿੰਗ ਹੈਗਾ ਆ, ਉਹਦਾ ਬਿੱਲ ਆਫ ਸੇਲ ਨਹੀਂ ਗਾ ਜੀ, ਇੱਥੇ ਬਿੱਲ ਆਫ ਲੇਡਿੰਗ ਕਿਹਾ ਗਿਆ ਆ। ਜਦੋਂ ਤੁਸੀਂ ਕੋਈ ਲੋਡ ਚੱਕਦੇ ਹੈਗੇ ਆ, ਤੁਹਾਨੂੰ ਉੱਥੇ ਬਿੱਲ ਆਫ ਲੇਡਿੰਗ ਜਿੱਥੇ ਸਾਈਨ ਕਰਵਾਇਆ ਜਾਂਦੇ ਆ ਕਿ ਤੁਸੀਂ ਇੱਥੋਂ ਆਹ ਸਮਾਨ ਲੈ ਕੇ ਤੇ ਫਲਾਨੀ ਥਾਂ ਤੇ ਚੱਲੇ ਹੈਗੇ ਆ। ਬਿੱਲ ਆਫ ਸੇਲ ਨਹੀਂ ਹੈਗਾ, ਉਹ ਬਿੱਲ ਆਫ ਲੇਡਿੰਗ ਹੈਗਾ, ਜਿਹੜਾ ਐਵਰੀ ਟਾਈਮ ਤੁਸੀਂ ਕੋਈ ਲੋਡ ਚੱਕਣ ਲੱਗੇ ਪੇਪਰ ਵਰਕ ਸਾਈਨ ਕਰਕੇ ਦਿੰਦੇ, ਉਹਦੀ ਕਾਪੀ ਉਹਨਾਂ ਨੂੰ ਦਿੰਦੇ, ਇੱਕ ਕਾਪੀ ਤੁਸੀਂ ਅੱਗੇ ਜਿੱਥੇ ਡਿਲੀਵਰ ਕਰਨਾ ਉੱਥੇ ਜਾ ਕੇ ਸਾਈਨ ਕਰਵਾਉਣੀ ਆ। ਸੋ ਇਹ ਬੇਸਿਕ ਚੀਜ਼ਾਂ ਹੈਗੀਆਂ। ਜਿਹੜਾ ਨਵਾਂ CDL ਦਾ ਲਾਅ ਆਇਆ ਹੈਗਾ, ਜਿਹੜਾ ED ਜਿਹੜਾ ਐਂਟਰੀ ਲੈਵਲ ਡਰਾਈਵਰ ਐਜੂਕੇਸ਼ਨ ਹੈਗੀ ਆ, ਜਿੱਥੇ ਆਪਾਂ ਨੂੰ ਟਰੱਕ ਦਾ ਲਾਇਸੈਂਸ ਮਿਲਦਾ ਸਕੂਲੇ। ਸੋ ਜਿਹੜਾ ਨਵਾਂ ਲਾਅ ਆਇਆ ਹੈਗਾ ਉਹਦੇ ਵਿੱਚ ਰਿਕੁਆਇਰਡ ਹੈਗਾ ਕਿ ਤੁਹਾਨੂੰ ਜਿਹੜੀ ਇਸ ਬਾਰੇ ਦੇ ਵਿੱਚ ਵੀ ਉਹਨਾਂ ਨੇ ਉੱਥੇ ਕਲਾਸ ਦੇ ਵਿੱਚ ਦੱਸਣਾ ਹੈਗਾ ਕਿ ਕੀ ਚੀਜ਼ਾਂ ਹੁੰਦੀਆਂ ਕੀ ਨਹੀਂ ਹੁੰਦੀਆਂ। ਯੂਜਲੀ ਪਹਿਲਾਂ ਨਹੀਂ ਸੀ ਦੱਸਿਆ ਜਾਂਦਾ, ਪਰ ਆਈ ਡੋਂਟ ਨੋ ਅਜੇ ਵੀ ਦੱਸਿਆ ਜਾਂਦਾ ਕਿ ਨਹੀਂ, ਪਰ ਨਵਾਂ ਲਾਅ ਜਿਹੜਾ ਉਹ ਇਨਕਲੂਡ ਹੈਗਾ ਇਸ ਚੀਜ਼ਾਂ 'ਚ। ਸੋ ਬਿੱਲ ਆਫ ਸੇਲ ਤੇ ਫਿਰ ਬਿੱਲ ਆਫ ਲੇਡਿੰਗ ਦੇ ਵਿੱਚ ਕੋਈ ਬਿੱਲ ਆਫ ਸੇਲ ਹੁੰਦਾ ਵੀ ਆ ਕੋਈ ਚੀਜ਼, ਕਿ ਉਹ ਜਿਹੜੀ ਆਪਾਂ ਬਿੱਲ ਆਫ ਸੇਲ ਜਿਹੜਾ ਸਟੋਰ ਤੇ ਜਾਂਦੇ ਆ ਉਹ ਵਾਲਾ ਯੂਜਲੀ ਹੁੰਦਾ? ਬਿੱਲ ਆਫ ਸੇਲ ਹੁੰਦਾ ਜਦੋਂ ਤੁਸੀਂ ਕੋਈ ਚੀਜ਼ ਟਰੱਕ ਟ੍ਰੇਲਰ ਕੁਝ ਗੱਡੀ ਕਾਰ ਵੇਚੀ ਆ, ਜੀ ਉਹਦਾ ਬਿੱਲ ਆਫ ਓਕੇ। ਜਿਹੜਾ ਬਿੱਲ ਆਫ ਲੇਡਿੰਗ ਹੈਗਾ ਆ ਉਹ ਹੁੰਦਾ ਜਦੋਂ ਤੁਸੀਂ ਟਰੱਕ ਦੇ ਵਿੱਚ ਲੋਡ ਚੱਕ ਕੇ ਲੈ ਕੇ ਚੱਲੇ ਆ ਤੇ ਉਹਦਾ ਜਿਹੜਾ ਤੁਹਾਨੂੰ ਉੱਥੇ ਪੇਪਰ ਵਰਕ ਦਿੰਦੇ ਆ, ਉਹਦੇ 'ਚ ਇੱਕ ਮਾਸਟਰ ਬਿੱਲ ਆਫ ਲੇਡਿੰਗ ਹੁੰਦਾ ਆ, ਹੁੰਦਾ ਉਹਨੂੰ ਕਹਿੰਦੇ ਆ। ਸੋ ਇੱਕ ਹੁੰਦਾ ਆ ਮਾਸਟਰ ਬਿੱਲ ਆਫ ਲੇਡਿੰਗ ਹੁੰਦਾ ਆ, ਇੱਕ ਹੁੰਦਾ ਤੁਹਾਡਾ ਸਬ ਜਿਹੜਾ ਤੁਸੀਂ ਥੱਲੇ ਲੋਕਲ ਤੁਹਾਨੂੰ ਬਣਾ ਕੇ ਦੇ ਦਿੰਦੇ ਆ ਡਿਲੀਵਰੀ ਪੇਪਰ ਵਰਕ। ਠੀਕ ਹੈ, ਦੋ ਤਰ੍ਹਾਂ ਦੇ ਹੋ ਸਕਦੇ ਆ। ਕਈ ਵਾਰੀ ਜਿਹੜਾ ਮਾਸਟਰ ਬਿੱਲ ਆਫ ਲੇਡਿੰਗ ਹੁੰਦਾ ਉਹ ਆਪਣੇ ਲਿਫਾਵੇ ਦੇ ਵਿੱਚ ਕਲੋਜ਼ ਦਿੰਦੇ ਆ ਤੁਹਾਨੂੰ ਨਾਲ, ਤੇ ਤੁਹਾਡਾ ਜਿਹੜਾ ਲੋਕਲ ਬਿੱਲ ਹੁੰਦਾ ਉਹ ਅੱਡ ਹੁੰਦਾ। ਸੋ ਇਹ ਡਿਫਰੈਂਟ ਕੰਪਨੀਆਂ ਦੇ ਡਿਫਰੈਂਟ ਤਰੀਕੇ ਹੁੰਦੇ ਆ ਕਰਨ ਦੇ, ਪਰ ਤੁਸੀਂ ਆਲਵੇਜ਼ ਪੁੱਛ ਸਕਦੇ ਆ ਕਿ ਮੇਰਾ ਮਾਸਟਰ ਬਿੱਲ ਆਫ ਲੇਡਿੰਗ ਜਿਹੜਾ ਆ ਉਹ ਕਿੱਥੋਂ ਆਇਆ ਤੇ ਕਿੱਥੇ ਚੱਲਿਆ। ਜੀ ਇਦਾਂ ਤਾਂ ਨਹੀਂ ਹੁੰਦਾ ਕਦੀ ਰਮਨ ਜੀ ਵੀ ਕੱਲਾ ਸਬ ਬਿੱਲ ਆਫ ਲੇਡਿੰਗ ਹੀ ਕਿਸੇ ਨੂੰ ਦਿੱਤਾ ਜਾਵੇ, ਉਹਨੂੰ ਮਾਸਟਰ ਬਿੱਲ ਆਫ ਲੇਡਿੰਗ ਨਾ ਦਿੱਤਾ ਤੇ ਉਹਦੇ ਕਰਕੇ ਉਹ ਫਿਰ ਭੁਲੇਖਾ ਖਾ ਸਕਦਾ? ਇਹਦਾ ਮਤਲਬ ਫਿਰ ਨਹੀਂ, ਯੂਜਲੀ ਤੁਹਾਡਾ ਜਿੱਥੋਂ ਤੁਸੀਂ ਲੋਡ ਕਰਦੇ ਤੁਹਾਨੂੰ ਪਤਾ ਹੁੰਦਾ ਕਿ ਇੱਥੋਂ ਕੀ ਜਾ ਰਿਹਾ ਕੀ ਹੋ ਰਿਹਾ। ਤੁਹਾਨੂੰ ਇੱਕਦਮ ਨਹੀਂ, ਅਚਾਨਕ ਨਹੀਂ ਵੀ ਤੁਹਾਨੂੰ ਅੱਜ ਉਹਨਾਂ ਨੇ ਬਾਹਰਲਾ ਕੰਟੇਨਰ ਫੜਾਤਾ ਤੇ ਕੱਲ ਨੂੰ ਤੁਹਾਨੂੰ ਉਹਨਾਂ ਨੇ ਅੰਦਰੀ ਵਾਲਾ ਫੜਾਤਾ। ਉਹ ਜਿਹੜੇ ਵੇਅਰ ਹਾਊਸ ਇੱਦਾਂ ਦਾ ਕੰਮ ਕਰਦੇ ਉਹਨਾਂ 'ਚ ਯੂਜਲੀ ਸਾਰਾ ਕੰਮ ਇੱਦਾਂ ਹੀ ਹੁੰਦਾ। ਜਸਗਿੱਲ ਹੁਣਾਂ ਦੀ ਹੈਗੀ ਆ ਕਿ ਬਲਾਈਂਡ ਸ਼ਿਪਮੈਂਟ ਹੈ, ਬਲਾਈਂਡ ਸ਼ਿਪਮੈਂਟ ਦੇ ਨਾਲ ਵੀ ਸਟਿਲ ਬਿੱਲ ਆਫ ਲੇਡਿੰਗ ਹੁੰਦਾ ਆ, ਚਾਹੇ ਉਹ ਬਲਾਈਂਡ ਸ਼ਿਪਮੈਂਟ ਹੈਗੀ ਆ। ਬਲਾਈਂਡ ਸ਼ਿਪਮੈਂਟ ਦਾ ਮਤਲਬ ਹੈਗਾ ਕਿ ਤੁਹਾਨੂੰ ਇੱਥੋਂ ਲੋਡ ਕੈਲੀਫੋਰਨੀਆ ਤੋਂ ਦਿੱਤਾ ਜਾ ਰਿਹਾ, ਜਿਹੜਾ ਜਿੱਥੇ ਫਲੋਰੀਡਾ ਜਾਣਾ ਹੈਗਾ ਜਾਂ ਟੈਕਸਸ ਜਾਣਾ ਹੈਗਾ, ਜਿਹੜਾ ਟੈਕਸਸ ਵਾਲਾ ਰਿਸੀਵਰ ਹੈਗਾ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਕੈਲੀਫੋਰਨੀਆ ਤੋਂ ਆਇਆ ਹੈਗਾ। ਉਹਦੇ ਲਈ ਹੋ ਸਕਦਾ ਕਿ ਉਹ ਜਿਹੜਾ ਆ ਉਹ ਬਿੱਲ ਆਫ ਲੇਡਿੰਗ ਉਹਦਾ ਕਹਿੰਦਾ ਹੋਵੇ ਵੀ ਇਹ ਫਲੋਰੀਡਾ ਤੋਂ ਆਇਆ ਆ। ਠੀਕ ਹੈ ਨਾ, ਸੋ ਉਹ ਬਲਾਈਂਡ ਸ਼ਿਪਮੈਂਟ ਹੁੰਦੀ ਆ। ਸੋ ਬਲਾਈਂਡ ਸ਼ਿਪਮੈਂਟ ਜਿਹੜੀ ਆ, ਜਦੋਂ ਤੁਸੀਂ ਬਲਾਈਂਡ ਸ਼ਿਪਮੈਂਟ ਕਰਦੇ ਹੋ ਉਹਦੇ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਉੱਪਰ ਥੱਲੇ ਕੀਤੀਆਂ ਹੁੰਦੀਆਂ, ਕਿਉਂਕਿ ਡੈਫੀਨੇਟਲੀ ਜਿਹੜਾ ਰਿਸੀਵਰ ਹੁੰਦਾ ਉਹਨੂੰ ਨਹੀਂ ਦੱਸਣਾ ਹੁੰਦਾ ਕਿ ਇਹ ਸਮਾਨ ਕਿੱਥੋਂ ਆਇਆ। ਸੋ ਇਸ ਕਰਕੇ ਜਿਹੜੀ ਬਲਾਈਂਡ ਸ਼ਿਪਮੈਂਟ ਹੈ ਉਹਦੇ 'ਚ ਕਈ ਵਾਰੀ ਉੱਪਰ ਥੱਲੇ ਹੁੰਦਾ, ਪਰ ਡੈਫੀਨੇਟਲੀ ਜਿਹੜਾ ਲੋਕਲ ਲੋਡ ਹੈਗਾ ਉਹ ਵੇਅਰ ਹਾਊਸਿਸ 'ਤੇ ਡਿਪੈਂਡ, ਤੁਹਾਨੂੰ ਪਤਾ ਹੁੰਦਾ ਕਿ ਕਿਹੜੇ ਵੇਅਰ ਹਾਊਸਿਸ ਕਦੋਂ ਕਿੱਥੇ ਕੀ ਕਰਦੇ ਆ। ਜੀ 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 ਸੋ ਬਿਲਕੁਲ। ਸੋ ਧਿਆਨ ਰੱਖਿਆ ਕਰੋ ਜੀ, ਆਪਾਂ ਵੱਧ ਤੋਂ ਵੱਧ ਗੱਲ ਕਰੀਏ ਇਸ ਚੀਜ਼ ਦੇ ਵਿੱਚ। ਇਹੀ ਹੁੰਦੀ ਆ ਵੀ ਤਾਂ ਹੀ ਆਪਾਂ ਬਾਰ-ਬਾਰ ਕਹਿੰਦੇ ਰਹੇ ਹਾਂ। ਅੱਜ ਜਿੱਦਾਂ ਗੁਰਦੀਪ ਹੁਣੀ ਵੀ ਕਹਿ ਕੇ ਗਏ ਵੀ ਭਾਈ ਜਿਹੜਾ ਵੀ ਬਿਜ਼ਨਸ ਤੁਸੀਂ ਕਰਨ ਜਾ ਰਹੇ ਆ ਉਸ ਦੇ ਵਿੱਚ ਇਹ ਲਾਜ਼ਮੀ ਹੈ, ਜ਼ਰੂਰੀ ਆ ਵੀ ਆਪਾਂ ਉਸ ਦੀ ਪੂਰੀ ਜਾਂਚ ਪੜਤਾਲ ਕੋਖ ਤੇ ਉਹਦੀ ਐਜੂਕੇਸ਼ਨ ਜਿਹੜੀ ਉਸ ਦੇ ਕੋਲ ਆਪਣੇ ਕੋਲ ਜਿਹੜੀ ਉਹ ਹੋਵੇ। ਉਹਦੇ ਵਿੱਚ ਫਾਇਦਾ ਆਪਾਂ ਨੂੰ ਹੀ ਆ। ਹਾਂ, ਤੁਹਾਨੂੰ ਲੱਗਦਾ ਵੀ ਯਾਰ ਮੇਰਾ ਟਾਈਮ ਬਹੁਤ ਜ਼ਿਆਦਾ ਜਿਹੜਾ ਇਸ ਚੀਜ਼ ਦੇ ਵਿੱਚ ਲੱਗ ਸਕਦਾ, ਦੈਟਸ ਓਕੇ, ਪਰ ਉਹ ਜਿਹੜਾ ਲਾਇਆ ਟਾਈਮ ਆ ਉਹ ਤੁਹਾਨੂੰ ਫਾਇਦਾ ਹੀ ਇਸ ਦੇ ਵਿੱਚ ਪਹੁੰਚਾਉਂਦਾ ਹੁੰਦਾ ਆ। ਉਹਦਾ ਫਾਇਦਾ ਹੀ ਫਾਇਦਾ, ਨੁਕਸਾਨ ਉਸ ਦੇ ਵਿੱਚ ਕੋਈ ਨਹੀਂ ਆ। ਨਾਲੇ ਤੁਸੀਂ ਕੋਈ ਵੀ ਜਿਹੜਾ ਬਿਜ਼ਨਸ ਰਨ ਕਰ ਰਿਹਾ ਹੈ ਨਾ, ਉਸ ਨੂੰ ਤੁਸੀਂ ਦੇਖ ਲਿਓ, ਉਹਨੂੰ ਨਾਲ ਨਵੀਆਂ ਚੀਜ਼ਾਂ ਦੇ ਪ੍ਰਤੀ ਆਪਣੇ ਆਪ ਨੂੰ ਜਾਗਰੂਕ ਕਰਨਾ ਹੀ ਪੈਂਦਾ ਆ। ਉਹਨੂੰ ਉਹਨਾਂ ਦੇ ਬਾਰੇ ਪੜ੍ਹਦੇ ਹੀ ਰਹਿਣਾ ਪੈਂਦਾ ਆ, ਅਪ ਟੂ ਡੇਟ ਹੁੰਦੇ ਹੀ ਰਹਿਣਾ ਪੈਂਦਾ ਆ, ਕਿਉਂਕਿ ਕੁਛ ਨਾ ਕੁਛ ਨਵੇਂ ਰੂਲ ਚੇਂਜਿਸ ਜਿਹੜੇ ਆ ਉਹ ਆਉਂਦੇ ਰਹਿੰਦੇ ਨੇ। ਸੋ ਜਦੋਂ ਵੀ ਆਪਾਂ ਕੋਈ ਵੀ ਬਿਜ਼ਨਸ ਰਨ ਕਰਦੇ ਹਾਂ, ਇੱਦਾਂ ਨਾ ਸੋਚੋ ਵੀ ਚੱਲ ਕੋਈ ਨਹੀਂ, ਆਪਾਂ ਨੂੰ ਕਿਹੜਾ ਕੋਈ ਬਹੁਤਾ ਫਰਕ ਪੈਣਾ, ਚੱਲੀ ਜਾਂਦਾ, ਪਰ ਬਾਅਦ ਦੇ ਵਿੱਚ ਫਰਕ ਪੈ ਜਾਂਦਾ ਹੁੰਦਾ। ਬਾਅਦ 'ਚ ਐਵੇਂ ਨੁਕਸਾਨ ਕਰਾਉਂਗੇ। ਇਸ ਲਈ ਬੈਟਰ ਆ ਵੀ ਆਪਾਂ ਨੂੰ ਸਾਰੀ ਜਿਹੜੀ ਨੌਲੇਜ ਆ ਉਹ ਹੋਵੇ। ਨਹੀਂ ਹੋਵੇ ਤਾਂ ਨੌਲੇਜ ਲੈਣ ਦੇ ਲਈ ਬਹੁਤ ਸਾਰੇ ਰੀਸੋਰਸਿਸ ਅਵੇਲੇਬਲ ਹੈਗੇ ਆ, ਉਹਨਾਂ ਰੀਸੋਰਸਿਸ ਦੀ ਵਰਤੋਂ ਕਰੋ।
ਨਾਪਟਾ ਵਰਗਿਆਂ ਦੇ ਨਾਲ, ਰਮਨ ਹੁਣਾਂ ਦੇ ਨਾਲ ਇਹਨਾਂ ਤੋਂ ਜਿਹੜੇ ਸਵਾਲ ਜਵਾਬ ਕਰੋ, ਪੁੱਛੋ, ਇਹਨਾਂ ਤੋਂ ਜਾਣਕਾਰੀ ਲਓ ਤਾਂ ਜੋ ਵੱਧ ਤੋਂ ਵੱਧ ਤੁਹਾਨੂੰ ਇਸ ਦੇ ਪ੍ਰਤੀ ਜਿਹੜੀ ਇਨਫੋਰਮੇਸ਼ਨ ਆ ਉਹ ਮਿਲਦੀ ਰਹੇ ਅਤੇ ਸਹੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਨੂੰ ਮਿਲਦੀ ਰਹੇ। ਕਈ ਵਾਰੀ ਆਪਾਂ ਚਾਹੁੰਦੇ ਨਹੀਂ ਹੁੰਦੇ ਵੀ ਕੋਈ ਸਾਨੂੰ ਜਿਹੜਾ ਉਹ ਬਿਲਕੁਲ ਸੱਚ ਦੇ ਸਹੀ ਜਿਹੜਾ ਉਹ ਦੱਸੇ, ਪਰ ਕਿਉਂਕਿ ਆਪਾਂ ਬਿਜ਼ਨਸ ਪ੍ਰੈਕਟਿਸਿਸ ਕਈ ਵਾਰੀ ਇੱਦਾਂ ਦੀਆਂ ਬਣਾ ਲਈਆਂ ਹੁੰਦੀਆਂ ਵੀ ਚੇਂਜ ਨਹੀਂ ਕਰਨਾ ਚਾਹੁੰਦੇ ਹੁੰਦੇ, ਪਰ ਇਵੈਂਚੁਅਲੀ ਜੇ ਤੁਸੀਂ ਨਹੀਂ ਕਰੋਗੇ ਤਾਂ ਫਿਰ ਸਰਕਾਰ ਨੇ ਹੌਲੀ ਹੌਲੀ ਇੱਦਾਂ ਦੀਆਂ ਰੈਗੂਲੇਸ਼ਨਾਂ ਬਣਾ ਕੇ ਉਹ ਕਰਵਾ ਦੇਣੀਆਂ ਹੁੰਦੀਆਂ। ਸੋ ਪਹਿਲਾਂ ਹੀ ਜਿਹੜਾ ਉਹ ਧਿਆਨ ਰੱਖੋ। ਆਪਣਾ ਇੱਕ ਹੋਰ ਜਿਹੜੀ ਚੀਜ਼ ਜਿਹੜੀ ਮੈਂ ਦੱਸਣੀ ਚਾਹੁੰਦਾ ਸੀਗਾ ਕਿ ਨਾਪਟਾ ਇਸ ਸਾਲ ਫਰਵਰੀ ਤੋਂ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਪ੍ਰੋਵਾਈਡਰ ਹੈਗੀ ਆ। ਅਸੀਂ ਅਪਰੂਵਡ ਵੈਂਡਰ ਹੈਗੇ ਆ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੇ। ਸੋ ਕਿਸੇ ਵੀ ਕੰਪਨੀ ਨੇ ਜੇ ਆਪਣਾ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਚਾਲੂ ਕਰਨਾ ਹੈਗਾ ਆਪਣੀ ਕੰਪਨੀ ਵਾਸਤੇ, ਤੇ ਤੁਸੀਂ ਨਾਪਟਾ ਦੇ ਮੈਂਬਰ ਬਣਨ ਤੋਂ ਬਾਅਦ ਤੁਸੀਂ ਇਹ ਜਿਹੜਾ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਹੈਗਾ ਇਹਨੂੰ ਸਟਾਰਟ ਕਰ ਸਕਦੇ ਹੈਗੇ ਆਪਣੀ ਕੰਪਨੀ ਵਾਸਤੇ। ਸੋ ਉਹਦੇ ਵਿੱਚ ਤੁਹਾਨੂੰ ਫੈਡਰਲ ਗ੍ਰਾਂਟਸ ਆ ਅਤੇ ਫੈਡਰਲ ਜਿਹੜੇ ਏਰੀਆਜ਼ ਹੈਗੇ ਆ, ਹਾਇਰਿੰਗ ਡਰਾਈਵਰ ਹਾਇਰਿੰਗ ਵਾਸਤੇ ਜਿਹੜੇ ਵੈਟਰਨਸ ਡਿਪਾਰਟਮੈਂਟ ਆ, ਹੋਰ ਕਈ ਚੀਜ਼ਾਂ ਹੈਗੀਆਂ, ਹੋਰ ਵਿੰਡੋਜ਼ ਕਈ ਖੁੱਲ੍ਹ ਜਾਂਦੀਆਂ ਹੈਗੀਆਂ। ਅਤੇ ਉਹਦੇ ਨਾਲ ਦੇ ਨਾਲ ਹੀ ਤੁਹਾਨੂੰ ਜਿਹੜਾ ਹੈਗਾ ਇੱਕ ਤੁਹਾਡੀ PR ਦੇ ਵਿੱਚ ਵੀ ਕੰਮ ਆਉਂਦੀ ਹੈ, ਪਬਲਿਕ ਰਿਲੇਸ਼ਨ ਦੇ ਵਿੱਚ ਵੀ ਕੰਮ ਆਉਂਦੀ ਆ। ਬ੍ਰੋਕਰਜ਼ ਸ਼ਿਪਰਜ਼ ਜਿਹੜੇ ਹੈਗੇ ਆ ਉਹ ਬਹੁਤ ਲਾਈਕ ਕਰਦੇ ਆ ਕਿ ਜਦੋਂ ਤੁਸੀਂ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਪ੍ਰੋਵਾਈਡਰ ਹੈਗੇ ਆ। ਸੋ ਮਤਲਬ ਜਿਹੜਾ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਪ੍ਰੋਵਾਈਡਰ ਇਹ ਹੈਗਾ ਕਿ ਤੁਸੀਂ ਜਿਹੜੇ ਟਰੱਕ ਡਰਾਈਵਰ ਹੈਗੇ ਆ ਉਹ ਸਪੈਸੀਫਿਕ ਕੈਟਾਗਰੀ ਦੇ ਸਪੈਸੀਫਿਕ ਏਰੀਆਜ਼ 'ਚੋਂ ਹਾਇਰ ਕਰ ਰਹੇ ਹੈਗੇ ਆ, ਜਿਵੇਂ ਕਿ ਵੈਟਰਨਸ ਡਿਪਾਰਟਮੈਂਟ ਆ ਜਾਂ ਆਪਣੇ ਰਿਟਾਇਰਡ ਹੈਗੇ ਆ, ਆਰਮੀ ਵਾਲੇ ਹੈਗੇ ਆ। ਸੋ ਉੱਥੋਂ ਹਾਇਰ ਕਰ ਰਹੇ ਹੈਗੇ ਆ। ਤੋ ਤੁਹਾਨੂੰ ਉਹਨਾਂ ਨੂੰ ਤਰੀਕੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਤੁਹਾਡੇ ਕੋਲ ਆਉਂਦੇ ਆ ਅਤੇ ਤੁਸੀਂ ਉਹਨਾਂ ਨੂੰ ਜਿਹੜਾ ਆ ਆਪਣੇ ਜਿਹੜੀ ਕੰਪਨੀ ਦੇ ਵਿੱਚ ਆ ਤੁਸੀਂ ਹਾਇਰ ਕਰ ਸਕਦੇ। ਦੂਸਰੀ ਗੱਲ ਆ ਕਿ ਜੇ ਤੁਸੀਂ ਪਾਇਲਟ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਹੈਗਾ, ਜਿਹੜਾ ਕਿ ਅੰਡਰ 21 ਦਾ ਪਾਇਲਟ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਆ, ਜੇ ਤੁਸੀਂ ਉਹਦੇ ਵਿੱਚ ਹਿੱਸਾ ਲੈਣਾ ਕਿ ਅੰਡਰ 21 ਡਰਾਈਵਰ ਹਾਇਰ ਕਰਕੇ ਤੁਸੀਂ ਉਹਦੇ ਵਿੱਚ ਲਾਉਣੇ ਹੈਗੇ ਆ ਆਪਣੀ ਕੰਪਨੀ 'ਚ ਅਤੇ ਪਾਇਲਟ ਪ੍ਰੋਗਰਾਮ ਦੇ ਤਹਿਤ, ਤਾਂ ਵੀ ਤੁਹਾਨੂੰ ਜਿਹੜਾ ਆ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਦੇ ਥੱਲੇ ਜਿਹੜਾ ਆ ਉਹ ਸਾਈਨ ਅਪ ਕਰਨਾ ਪੈਣਾ ਆ। ਸੋ ਉਹਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ। ਜਿਹੜੀ ਨਾਪਟਾ ਹੈਗੀ ਆ ਆਲਰੇਡੀ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਪ੍ਰੋਵਾਈਡਰ ਹੈਗੀ ਆ। ਸੋ ਤੁਸੀਂ ਨਾਪਟਾ ਦੇ ਥੱਲੇ ਜੁਆਇਨ ਕਰਕੇ ਅਤੇ ਅਸੀਂ ਤੁਹਾਨੂੰ ਤੁਹਾਡਾ ਜਿਹੜਾ ਕੇਸ ਵਰਕਰ ਦੇ ਕੇ ਡਾਇਰੈਕਟਲੀ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਕਨੈਕਟ ਕਰ ਦਿਆਂਗੇ। ਅਤੇ ਹੋਰ ਜਿਹੜੀ ਇੱਕ ਅੱਗੇ ਅਪਡੇਟ ਹੈਗਾ ਕਿ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ DMV ਵੱਲੋਂ ਵੀ ਆਪਣੇ ਨਾਲ ਜਿਹੜਾ ਆ ਕਨੈਕਸ਼ਨ ਕੀਤਾ ਗਿਆ ਹੈਗਾ। ਹੁਣ DMV ਦੇ ਨਾਲ ਵੀ ਆਪਾਂ ਪਾਰਟਨਰਸ਼ਿਪ ਕਰਕੇ ਨਾਪਟਾ ਵੱਲੋਂ, ਅਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਨਵੇਂ ਸੈਮੀਨਾਰਜ਼ ਆ ਉਹ ਲਿਆਣ ਕੇ ਦੇਵਾਂਗੇ DMV ਵੱਲੋਂ ਵੀ। ਕਿ DMV ਦੇ ਜਿਹੜਾ ਨਵਾਂ ਪੋਰਟਲ ਹੈਗਾ ਆਇਆ ਹੈਗਾ, ਜਿਹੜਾ ਫੁੱਲ ਨੋਟਿਸ ਵਾਲਾ ਪੋਰਟਲ ਹੈਗਾ, ਸੋ ਉਹਦੀਆਂ ਜਿਹੜੀਆਂ ਡੈਮੋਜ਼ ਹੈਗੀਆਂ, ਉਹਦੀਆਂ ਜਿਹੜੀਆਂ ਤੁਹਾਨੂੰ ਸਿਖਲਾਈ ਹੈਗੀ ਆ, ਉਹ ਵੀ ਜਿਹੜੀ ਆ ਜਲਦੀ ਅਸੀਂ ਲੈ ਕੇ ਆਵਾਂਗੇ। ਸੋ ਕੰਮ ਜਿਹੜਾ ਹੈਗਾ ਚੱਲ ਰਿਹਾ ਹੈਗਾ। ਸੋ ਕੋਸ਼ਿਸ਼ ਕਰੋ ਵੀ ਜਿੰਨੀ ਵੀ ਤੁਸੀਂ ਤਾਦਾਦ ਦੇ ਵਿੱਚ ਮੈਂਬਰ ਬਣ ਸਕਦੇ ਹੈਗੇ ਆ, ਜ਼ਰੂਰ ਬਣੋ। ਜੀ ਇਸੇ ਤਰ੍ਹਾਂ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ $3.1 ਮਿਲੀਅਨ ਕਮਿਊਨਿਟੀ ਕਾਲਜਸ ਨੂੰ ਦਿੱਤਾ ਹੈ ਟ੍ਰੇਨਿੰਗ ਕਰਨ ਦੇ ਲਈ ਕਮਰਸ਼ੀਅਲ ਮੋਟਰ ਵਹੀਕਲ ਦੇ ਲਈ। ਸੋ ਬਹੁਤ ਸਾਰੇ ਕਾਲਜਸ ਆ ਜਿੱਥੇ ਕਮਰਸ਼ੀਅਲ ਵਹੀਕਲ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਕਮਿਊਨਿਟੀ ਕਾਲਜ ਦੇ ਵਿੱਚ। ਸੋ ਉਹ ਤੁਸੀਂ ਜਿਹੜੇ ਏਰੀਏ 'ਚ ਆ ਜੇ ਸਿੱਖਣਾ ਚਾਹੁੰਦੇ ਆ ਉਹਨਾਂ ਤੋਂ ਵੀ ਪਤਾ ਕਰ ਸਕਦੇ ਹੈਗੇ। ਜੀ ਬਿਲਕੁਲ। ਅਤੇ ਸਮਾਂ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਹੈ। ਅਤੇ ਰਮਨ ਜੀ ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਜਾਂਦੇ ਇੱਕ ਵਾਰੀ ਫਿਰ ਰਾਜਕਨਵੀਰ ਸਿੰਘ ਜੀ, ਆਪਾਂ ਕੱਲ ਵੀ ਇਸ਼ੂ ਦੱਸਿਆ ਸੀ, ਅੱਜ ਦੁਪਹਿਰ ਨੂੰ ਵੀ ਉਹਦੇ ਬਾਰੇ ਸ਼ੋਅ ਕਰਾਂਗੇ ਵੀ ਯੂਮਾ ਦਾ ਜੋ ਬਾਰਡਰ ਹੈਗਾ ਆ ਐਰੀਜ਼ੋਨਾ ਦੇ ਉੱਤੇ, ਉੱਥੋਂ ਜਿਹੜੇ ਆਪਣੇ ਸਿੱਖ ਭੈਣ ਭਰਾ ਆਉਂਦੇ ਹੈਗੇ ਆ ਉਹਨਾਂ ਦੇ ਨਾਲ ਬਾਰਡਰ ਪੈਟਰੋਲ ਏਜੰਟਸ ਧੱਕਾ ਕਰ ਰਹੇ ਆ। ਉਹਨਾਂ ਦੀਆਂ ਦਸਤਾਰਾਂ ਲਹਾ ਕੇ ਜੋ ਗਾਰਬੇਜ ਦਾ ਕੰਟੇਨਰ ਆ ਉਹਦੇ ਵਿੱਚ ਸਿੱਟਦੇ ਆ, ਕੜੇ ਕੱਟ ਕੇ ਉੱਤੇ ਸਿੱਟੇ ਜਾਂਦੇ ਆ। ਈਵਨ ਜੋ ਆਪਣਾ ਕਛਹਿਰੇ ਪਾਉਂਦੇ ਆ ਉਹਨਾਂ ਦੇ ਨਾਲੇ ਵੀ ਕੱਟ ਕੇ ਸਿੱਟੇ ਜਾਂਦੇ ਆ। ਕਹਿੰਦੇ ਬਈ ਉਹ ਉਹਨਾਂ ਦੀ ਜਦੋਂ ਫਿੰਗਰ ਪ੍ਰਿੰਟਿੰਗ ਹੁੰਦੀ ਆ ਉਹ ਤੋਂ ਬਾਅਦ ਉਹ ਕਹਿੰਦੇ ਅਸੀਂ ਆਪਣੇ ਹੀ ਕੱਪੜੇ ਦੇਣੇ ਆ, ਨਹੀਂ ਤਾਂ ਜੇ ਅੰਦਰ ਲੈ ਜੂਗੇ ਇਹ ਸੁਸਾਈਡ ਕਰ ਲੂਗੇ। ਸੋ ਇਹ ਇਕੱਲਾ ਸਿਰਫ ਇੱਕ ਬਾਰਡਰ ਤੇ ਹੀ ਹੋ ਰਿਹਾ, ਕਿਤੇ ਹੋਰ ਕੈਲੀਫੋਰਨੀਆ ਜਾਂ ਟੈਕਸਸ ਜਾਂ ਕਿਸੇ ਹੋਰ ਬਾਰਡਰ ਤੇ ਨਹੀਂ ਹੋ ਰਿਹਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, 3 ਤੋਂ 4 ਵਜੇ ਵੀ ਇਹ ਪ੍ਰੋਗਰਾਮ ਕਰਨਾ ਆ। ਅਸੀਂ ਕੱਲ ਵੀ ਪ੍ਰੋਗਰਾਮ ਕੀਤਾ ਸੀ ਤੇ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਦੋਨੋਂ ਸੈਨੇਟਰ ਜਿਹੜੇ ਐਰੀਜ਼ੋਨਾ ਦੇ ਹੈਗੇ, ਮਾਰਕ ਕੈਲੀ ਤੇ ਕ੍ਰਿਸਟਨ ਸਿਨੇਮਾ, ਉਹਨਾਂ ਦੇ ਟੈਲੀਫੋਨ ਨੰਬਰ ਤੇ ਈਮੇਲ ਤੇ ਨਾਲ ਦੀ ਨਾਲ ਜੋ US ਦੇ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਹੈਗੇ ਆ ਅਲਹੈਂਡਰੋ ਮੈਰਕਸ, ਉਹਨਾਂ ਦੇ ਦਿੱਤੇ ਹੋਏ ਆ।
ਆਪ ਜਾਂ ਆਪਣੇ ਨਿਆਣਿਆਂ ਤੋਂ ਈਮੇਲ ਕਰੋ ਜਾਂ ਫੋਨ ਜ਼ਰੂਰ ਕਰੋ ਵੀ ਭਈ ਨਾ ਜਿਹੜਾ ਤੁਸੀਂ ਕੰਮ ਕਰ ਰਹੇ ਆ ਬਾਰਡਰ ਪੈਟਰੋਲ ਏਜੰਟ। ਪਹਿਲੀ ਗੱਲ ਤਾਂ ਇਹ ਆ ਭਈ ਯੂਐਸ ਕਨਸਟੀਟਿਊਸ਼ਨ ਦੇ ਮੁਤਾਬਕ ਕਿਸੇ ਵੀ ਬੰਦੇ ਨੂੰ ਪੋਲੀਟੀਕਲ ਅਸਾਈਲਮ ਲੈਣ ਦਾ ਹੱਕ ਹੈਗਾ ਯੂਐਸਏ ਦੇ ਵਿੱਚ, ਸੋ ਕੋਈ ਇਲੀਗਲ ਐਕਟੀਵਿਟੀ ਨਹੀਂ। ਦੂਜੇ ਨੰਬਰ ਤੇ ਜਿਹੜਾ ਤੁਸੀਂ ਕੰਮ ਕਰ ਰਹੇ ਆ ਨਾ ਤਾਂ ਉਹ ਯੂਐਸ ਦਾ ਕਨਸਟੀਟਿਊਸ਼ਨ ਅਲਾਉ ਕਰਦਾ ਵੀ ਕਿਸੇ ਦੇ ਜੋ ਰਿਲੀਜੀਅਸ ਫੇਥ ਦੇ ਆਰਟੀਕਲਸ ਹੈਗੇ ਉਹਨਾਂ ਨੂੰ ਤੁਸੀਂ ਗਰਭ ਵਿੱਚ ਸਿੱਟੋ, ਤੇ ਨਾ ਹੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀਆਂ ਕੋਈ ਗਾਈਡਲਾਈਨਸ ਆ, ਨਾ ਹੀ ਬਾਰਡਰ ਪੈਟਰੋਲ ਏਜੰਟਸ ਦੀਆਂ। ਸੋ ਕੁਛ ਕੁ ਜਾਂ ਤਾਂ ਉਹ ਅਣਜਾਣ ਆ ਉੱਥੇ ਤੇ ਜਾਂ ਉਹ ਜਾਣ ਕੇ ਇਹ ਕਰ ਰਹੇ ਆ। ACLU ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਆਲਰੇਡੀ ਚਿੱਠੀ ਲਿਖੀ ਹੈਗੀ ਆ ਸੈਨੇਟਰਸ ਨੂੰ, ਤੇ ਇਹ ਮੀਡੀਆ ਦੇ ਵਿੱਚ ਵੀ ਕਾਫੀ ਵੱਡੀ ਖਬਰ ਆਈ ਆ, ਉਹ ਖਬਰ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਆ। ਸੋ ਆਪਣਾ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਕਿਉਂਕਿ ਅੱਜ ਬਾਰਡਰ ਤੇ ਹੋ ਰਿਹਾ, ਕੱਲ ਨੂੰ ਸਾਡੇ ਨਾਲ ਵੀ ਇੱਥੇ ਹੋ ਸਕਦਾ ਹੈ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪ ਕੁਛ ਨਹੀਂ ਹੁੰਦਾ, ਸਿਰਫ ਫੋਨ ਕਰਨਾ, ਫੋਨ ਕਰਕੇ ਦੱਸੋ ਵੀ ਬਾਰਡਰ ਤੇ ਆ ਹੋ ਰਿਹਾ, ਦਿਸ ਇਜ਼ ਰੋਂਗ, ਇਹਨੂੰ ਇਮੀਡੀਏਟਲੀ ਰੋਕੋ, ਤੇ ਉਹ ਰਿਕਾਰਡ ਕਰਕੇ ਰੱਖ ਲੈਂਦੇ। ਉਹ ਸਾਰੀਆਂ ਕਾਲਸ ਉਹਨਾਂ ਨੇ ਫਿਰ ਸੈਨੇਟਰ ਕੋ ਜਾਣੀਆਂ। ਜੇ ਸਾਡੀਆਂ 500 1000 2000 ਕਾਲ ਜਾਊਗੀਆਂ ਤਾਂ ਉਹ ਇਮੀਡੀਏਟਲੀ ਇਹਦੇ ਤੇ ਐਕਟ ਕਰੂਗੇ। ਸੋ ਆਪਾਂ ਤੁਹਾਡੀ ਸੌਖ ਦੇ ਲਈ ਤਿੰਨਾਂ ਜਾਣਿਆਂ ਦੇ ਈਮੇਲ ਐਡਰੈਸ, ਫੋਨ ਨੰਬਰ ਉੱਤੇ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਪਾਤੇ ਆ, ਤੇ ਟੌਪ ਦੇ ਉੱਤੇ ਇਹ ਰੱਖੇ ਆ। ਤੇ ਪਲੀਜ਼ ਕਾਲਾਂ ਕਰਨੀਆਂ, ਈਮੇਲ ਕਰਨੀਆਂ ਜ਼ਰੂਰ ਉਹਨਾਂ ਨੂੰ ਸ਼ੁਰੂ ਕਰੋ, ਕਿਉਂਕਿ ਬਾਕੀ ਤਾਂ ਆਪਾਂ ਜੋ ਹੋਰ ਜਗ੍ਹਾ ਹੁੰਦਾ ਆ ਰੌਲਾ ਪਾਉਂਦੇ ਰਹਿੰਦੇ ਆ। ਤੇ 10ਵੀਂ ਐਨੀਵਰਸਰੀ ਆ ਓਕ ਕ੍ਰੀਕ ਦੇ ਵਿੱਚ ਇਸ ਵੀਕਐਂਡ 10 ਸਾਲ ਹੋ ਗਿਆ ਸ਼ਰੇਆਮ ਇੱਕ ਗੋਰੇ ਨੇ 6 ਆਪਣੇ ਜੋ ਸਿੱਖ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਗੁਰਦੁਆਰੇ 'ਚ ਮਾਰ ਦਿੱਤਾ ਸੀ। ਉਹਦੇ ਸਬੰਧ ਦੇ ਵਿੱਚ ਬਹੁਤ ਸਾਰਾ ਇੰਟਰਨੈਸ਼ਨਲ ਨੈਸ਼ਨਲ ਮੀਡੀਆ ਉਹ ਇਹਦੇ ਤੇ ਆਰਟੀਕਲ ਲਿਖ ਰਿਹਾ, ਉੱਥੇ ਗਵਰਨਰ ਵੀ ਆ ਰਿਹਾ ਵੀ ਸਿੱਖਾਂ ਨਾਲ ਧੱਕਾ ਹੋਇਆ ਸੀ, 10 ਸਾਲ ਹੋ ਗਏ ਆ, ਤੇ ਇਹ ਇਦਾਂ ਦਾ ਨਹੀਂ ਹੋਣਾ ਚਾਹੀਦਾ। ਤੇ ਦੂਜੇ ਪਾਸੇ ਸਰਕਾਰ ਇਹ ਕਰ ਰਹੀ ਆ, ਸੋ ਆਪਾਂ ਨੂੰ ਇਮੀਡੀਏਟਲੀ ਇਹਦੇ ਤੇ ਐਕਟ ਕਰਨਾ ਚਾਹੀਦਾ। ਪਲੀਜ਼ ਸਾਰੇ ਜਾਣੇ ਈਮੇਲ ਕਰੋ, ਕਾਲਾਂ ਕਰੋ ਇਹ ਦੋਨਾਂ ਸੈਨੇਟਰ ਨੂੰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੂੰ। ਜੀ ਬਿਲਕੁਲ, ਪੋਸਟਰ ਬਣਾਇਆ ਪਿਆ ਹੈਗਾ ਆ, ਉੱਥੇ ਤੁਸੀਂ ਪਾਇਆ, ਉੱਤੇ ਸਾਰੀ ਇਨਫੋਰਮੇਸ਼ਨ ਲਿਖੀ ਹੋਈ ਆ, ਤੇ ਤੁਸੀਂ ਵੱਧ ਤੋਂ ਵੱਧ ਉਸ ਨੂੰ ਅੱਗੇ ਸ਼ੇਅਰ ਕਰੋ, ਬਾਕੀਆਂ ਤੱਕ ਪਹੁੰਚਾਓ, ਤਾਂ ਜੋ ਆਪਣੇ ਸਾਰੇ ਜਾਣੇ ਇਸ ਚੀਜ਼ ਦੇ ਵਿੱਚ ਸ਼ਾਮਲ ਹੋ ਸਕਣ ਤੇ ਆਪਣੀ ਆਵਾਜ਼ ਜਿਹੜੀ ਆ ਇਹਨਾਂ ਸੈਨੇਟਰਸ ਤੇ ਸੈਕਟਰੀ ਤੱਕ ਉਹ ਪਹੁੰਚਾ ਸਕਣ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ, ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। Yes.